ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ DVSA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ ਉੱਗੇ ਲੇਖਕ ਅਤੇ ਸਰਗਰਮ ਸਮਾਜਿਕ ਕਾਰਕੁਨ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮੇ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੇ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਟੌਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਤੇ ਇਹਨਾਂ ਦਾ ਨੰਬਰ ਹੈ 4159090503। ਮਨਦੀਪ ਸਿੰਘ ਸੈਨਹੋਜ਼ੇ, ਓਂਕਾਰ ਸਿੰਘ ਫਰੈਜ਼ਨੋ, ਗੁਰਨਾਮ ਸਿੰਘ ਐਂਟੀਲੋਪ ਜਿੱਤੇ ਮਨਦੀਪ ਢਿੱਲੋਂ ਯੂਬਾ ਸਿਟੀ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ DVSA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2026 ਦੀ 19 ਅਗਸਤ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਬੁੱਧਵਾਰ ਹੈ। ਖਬਰਾਂ ਦੇ ਵਲਾਈਏ ਸ਼ਰਮਾ ਜੀ, ਸ਼ੁਰੂਆਤ ਕਰੀਏ ਸਰਕਾਰੀ ਖੇਮਿਆਂ ਤੋਂ। ਆਪਾਂ ਨੂੰ 2 ਦਿਨ ਹੋ ਗਏ ਲਗਾਤਾਰ ਅੰਦਰ ਖਾਤੇ ਕੀ ਵਾਪਰ ਰਿਹਾ ਤੇ ਬਾਹਰ ਜੋ ਵਾਪਰ ਰਿਹਾ ਉਹਦੇ ਉੱਤੇ ਆਪਾਂ ਚਰਚਾ ਕਰ ਰਹੇ ਹਾਂ। ਹੁਣ ਇੱਕ ਹੋਰ ਬੜੀ ਵੱਡੀ ਖਬਰ ਆ ਗਈ ਜਿਹੜੀ ਕਿ ਆਮ ਆਦਮੀ ਪਾਰਟੀ ਨੂੰ ਇੱਕ ਬਿਜਲਈ ਝਟਕੇ ਵਾਂਗ ਲੱਗੀ ਹੈ। ਉਹ ਹੈ ਸਤਿੰਦਰ ਜੈਨ ਦੀ ਗ੍ਰਿਫਤਾਰੀ। ਕਹਿੰਦੇ ਸਤਿੰਦਰ ਜੈਨ ਫੜਿਆ ਦਿੱਲੀ ਦੇ ਵਿੱਚ ਹੈ ਤੇ ਨੀਂਦ ਪੰਜਾਬ ਵਾਲਿਆਂ ਦੀ ਉੱਡੀ ਪਈ ਹੈ ਜੀ। ਪ੍ਰਵੀਨ ਜੀ, ਸਤਿੰਦਰ ਜੈਨ ਆਮ ਆਦਮੀ ਪਾਰਟੀ ਦਾ ਉਹ ਨਾਂ ਹੈ ਜਿਹੜਾ ਸਭ ਤੋਂ ਪਹਿਲਾਂ ਅੰਦਰ ਜਾਂਦਾ ਤੇ ਸਭ ਤੋਂ ਲੰਮਾ ਸਮਾਂ ਜੇਲ੍ਹ ਕੱਟ ਕੇ ਬਾਹਰ ਆਉਂਦਾ। ਸਤਿੰਦਰ ਜੈਨ ਉਹ ਨਾਂ ਹੈ ਜਿਹੜਾ ਇੱਕ ਮਾਰਕਾ ਸੈੱਟ ਕਰਦਾ ਹੈ ਕਿ ਵੀ ਮੰਤਰੀ ਪਣਾ ਵੀ ਅੰਦਰੇ ਨਾਲ ਲਿਜਾਇਆ ਜਾ ਸਕਦਾ। ਜੀ ਉਹ ਮੰਤਰੀ ਦੇ ਉਹਦੇ ਸਮੇਤ ਅੰਦਰ ਬੈਰਕ ਚ ਰਹਿੰਦਾ। ਮੰਤਰੀ ਸਮੇਤ ਹੀ ਨਹੀਂ ਰਹਿੰਦਾ ਬਲਕਿ ਅੰਦਰੋਂ ਮੰਤਰਾਲਾ ਵੀ ਚਲਾਉਂਦਾ, ਫਾਈਲਾਂ ਵੀ ਅੰਦਰ ਆਉਂਦੀਆਂ ਨੇ, ਕੰਮ ਕਰਲੇ ਦੀਆਂ ਫੋਟੋਆਂ ਤਸਵੀਰਾਂ ਵੀ। ਇੱਥੋਂ ਤੱਕ ਕਿ ਘਰ ਦੀ ਰੋਟੀ ਵਾਲਾ ਡੱਬਾ ਘਰ ਵਾਲੀ ਸਮੇਤ ਉੱਥੇ ਬੈਰਕ ਚ ਬੈਠ ਕੇ ਖਾਣ ਦੀਆਂ ਫੋਟੋਆਂ ਤਸਵੀਰਾਂ ਵੀਡੀਓ ਉਹ ਸਾਹਮਣੇ ਆਉਂਦਾ। ਇਹੀ ਨਹੀਂ, ਮਸਾਜ ਸੈਂਟਰ ਤੱਕ ਅੰਦਰ ਖੁੱਲ ਜਾਂਦਾ ਜੀ। ਉਹ ਸਾਰੇ ਮਾਮਲਿਆਂ ਦੇ ਵਿੱਚ ਚਰਚਿਤ ਰਿਹਾ ਸਤਿੰਦਰ ਜੈਨ ਦਾ ਨਾਮ। ਪਰ ਸਰਕਾਰ ਦਾ ਕਿੰਨਾ ਖਾਸ ਹੋਏਗਾ, ਜਿਵੇਂ ਸੰਜੀਵ ਅਰੋੜਾ ਕਿ ਜੀ ਪੋਰਟਫੋਲੀਓ ਕੋਈ ਨਹੀਂ ਹੈਗਾ, ਵਿਭਾਗ ਕੋਈ ਨਹੀਂ ਹੈਗਾ, ਪਰ ਮੰਤਰਾਲਾ ਹੈਗਾ। ਸਹੀ ਹੈ, ਮੰਤਰੀ ਸਾਹਿਬ ਹੈਗੇ ਨੇ। ਸੋ ਉਹ ਜਿਹੜਾ ਮੰਤਰੀ ਬਣਾ ਰੱਖਣ ਵਾਲਾ ਕੰਮ ਹੈ ਉਹ ਕਿੰਨੇ ਖਾਸ ਬੰਦਿਆਂ ਦਾ ਹੁੰਦਾ ਹੋਊਗਾ ਨਾ, ਜੋ ਸਤਿੰਦਰ ਜੈਨ ਇੱਕ ਸੀ। ਸਤਿੰਦਰ ਜੈਨ ਨੇ ਲਗਭਗ 872 ਦਿਨ ਰਿਕਾਰਡ ਰੱਖਿਆ, ਜੇਲ੍ਹ ਦੇ ਅੰਦਰ ਰਹਿਣਾ ਪਿਆ, ਚਾਹੇ ਵਿੱਚੋਂ ਇੱਕ ਵਾਰ ਇਲਾਜ ਲੂਜ ਲਈ ਬਾਹਰ ਵੀ ਆਏ, ਸਾਰਾ ਕੁਛ। ਹੁਣ ਜਦੋਂ ਜੱਜ ਬੋਰਡ ਵਾਲੇ ਇੱਕ ਮਾਮਲੇ 'ਚ ਫਸੇ ਤੇ ਉਹਨਾਂ ਨੇ ਚੱਕੇ ਤੇ ਪੇਸ਼ ਕੀਤਾ, ਕੱਲ 4 ਆਰੋਪੀਆਂ ਸਮੇਤ 14 ਦਿਨਾਂ ਦੀ ਨਿਆਂ ਹਿਰਾਸਤ 'ਚ ਭੇਜਤਾ ਜੀ। ਹੁਣ ਤੁਸੀਂ ਇਹ ਦੇਖੋ ਕਿ ਮਾਮਲਾ ਇਹ ਬੜਾ ਪੁਰਾਣਾ ਹੈ। ਜੇ ਆਪਾਂ ਇਹਨੂੰ ਦੇਖੀਏ ਕਿ ਠੀਕ ਹੈ 2024 ਦਾ FIR ਦਰਜ ਹੈ ਇਹ, ਠੀਕ ਹੈ ਜੀ। ਕਾਰਵਾਈ ਜਾ ਕੇ ਹੁਣ ਪੈਂਦੀ ਆ। ਪਹਿਲਾਂ 5 ਅਗਸਤ ਨੂੰ ਵੀ ਬੁਲਾਇਆ ਸੀਗਾ 2026 ਨੂੰ, ਫਿਰ ਲੰਘੇ ਮੰਗਲਵਾਰ ਦੁਬਾਰਾ ਬੁਲਾਇਆ, ਕਹਿੰਦੇ ਜੀ ਫੋਨ ਤੇ ਹੀ ਬੁਲਾਇਆ ਸੀ ਤੇ ਉਹਦੇ ਨੇ ਗ੍ਰਿਫਤਾਰੀ ਕਰ ਲਈ। ਤੇ ਕੇਜਰੀਵਾਲ ਜੀ ਕਹਿੰਦੇ ਇਹ ਗ੍ਰਿਫਤਾਰੀ ਅਮਿਤ ਸ਼ਾਹ ਦੇ ਕਹੇ ਤੇ ਹੋਈ ਹੈ ਤੇ ਮੁੱਖ ਮੰਤਰੀ ਭਗਵੰਤ ਮਾਨ ਜੀ ਕਹਿੰਦੇ ਈਡੀ ਪਾਰਟੀ ਸਾਨੂੰ ਤੰਗ ਕਰ ਰਹੀ ਆ ਤੇ ਤਾਂ ਹੋਈ ਹੈ। ਸੋ ਇਹ ਸਾਰੇ ਦਾਅਵੇ ਵਾਅਦੇ ਕਰਦਿਆਂ ਮੈਂ ਰਿਕਾਰਡ ਦੇਖਣ ਲੱਗ ਗਿਆ ਤੇ ਮੈਂ ਚੈੱਕ ਕਰ ਰਿਹਾ ਸੀ ਕਿ ਆਖਿਰ ਮਾਮਲਾ ਕੀ ਹੈ ਜੀ। ਉਹ ਕਹਿੰਦੇ ਵੀ 17 ਕਰੋੜ ਦਾ ਪ੍ਰੋਜੈਕਟ ਆ ਕੋਈ ਇਹ, ਤੇ ਉਹਦੇ ਵਿੱਚ 1.5 ਕਰੋੜ ਰੁਪਈਆ ਜਨਾਬ ਨੇ ਆਪਣੇ ਜਾਂ ਆਪਣੇ ਰਿਸ਼ਤੇਦਾਰਾਂ ਦੇ ਖਾਤਿਆਂ ਖੁੱਤਿਆਂ 'ਚ ਪਵਾਇਆ। 1 ਕਰੋੜ 52 ਲੱਖ। ਹੁਣ ਇਹ ਦਾਅਵਾ ਹੈ ਈਡੀ ਦਾ ਜਿਹਨੇ ਕਾਰਵਾਈ ਵਿੱਢੀ ਹੈ, ਤੇ ਇਹ ਕੋਈ ਪਹਿਲਾ ਮਾਮਲਾ ਨਹੀਂਗਾ। ਮਤਲਬ ਜੇ ਤੁਸੀਂ ਦੇਖੋ ਕਿ ਇਹ ਕਈ ਤਰ੍ਹਾਂ ਦੇ ਮਾਮਲੇ ਨੇ ਜਿਹੜੇ, ਜਿਵੇਂ ਆਮਦਨ ਤੋਂ ਬਾਅਦ ਜਾਇਦਾਦ ਦਾ ਮਾਮਲਾ 2017 ਚ CBI ਨੇ ਸਤਿੰਦਰ ਜੈਨ ਦੇ ਖਿਲਾਫ ਦਰਜ ਕੀਤਾ। 2015 ਤੋਂ ਲੈ ਕੇ ਮਈ 2017 ਦੇ ਵਿਚਾਲੇ ਜਿਹੜੀ ਉਹ ਆਮਦਨ ਹੈ ਉਹਦਾ ਸਾਰਾ ਰਿਕਾਰਡ ਕੱਢਿਆ ਕਿ ਹੈ ਇੰਨੀ ਤੇ ਖਰਚੀ ਇੰਨੀ ਜੀ। ਫਿਰ ਮਨੀ ਲਾਂਡਰਿੰਗ ਦਾ ਮਾਮਲਾ ਆ ਗਿਆ, ਫਿਰ ED 2022 ਦੇ ਵਿੱਚ ਜੈਨ ਨੂੰ ਗ੍ਰਿਫਤਾਰ ਕਰ ਲੈਂਦੀ ਆ। ਫਿਰ CCTV ਦੇ ਰਾਹੀਂ ਮਾਰਚ 2025 ਚ ਦਿੱਲੀ ਦੇ ਉਹ ਘਟਾਲਿਆਂ ਦਾ ਮਾਮਲਾ ਆ ਗਿਆ, CCTVਆਂ ਦਾ, ਸਹੀ ਹੈ, ਕੈਮਰਿਆਂ ਦਾ। ਫਿਰ ਸਕੂਲਾਂ ਦੇ ਕਲਾਸਰੂਮ ਵਾਲਾ ਮਾਮਲਾ ਆ ਗਿਆ। ਅਜਿਹੇ ਕਿੰਨੇ ਹੀ ਮਾਮਲੇ ਨੇ ਜਿਨ੍ਹਾਂ ਚ ਸਤਿੰਦਰ ਜੈਨ ਘਿਰੇ ਰਹੇ ਨੇ। ਤੇ 2017 ਤੋਂ ਸ਼ੁਰੂ ਹੋਇਆ ਇਹ ਮਾਮਲਾ, 2022 ਦੇ ਵਿੱਚ ਪਹਿਲੀ ਮਨੀ ਲਾਂਡਰਿੰਗ ਦੇ ਮਾਮਲੇ 'ਚ ਗ੍ਰਿਫਤਾਰੀ ਹੁੰਦੀ ਆ ਜੀ। ਤੇ ਜਾ ਕੇ 2023 ਦੇ ਵਿੱਚ 10 ਮਹੀਨਿਆਂ ਦੀ, ਮਤਲਬ ਕਿ ਉਹ
ਸਰਜਰੀ ਦੇ ਲਈ ਕੋਈ ਜਾ ਕੇ ਨਾ ਬੇਲ ਹੁੰਦੀ ਹੈ ਜਾ ਕੇ। ਸੋ ਇਸ ਤਰੀਕੇ ਕਾਰਨ ਨਾਲ ਮਤਲਬ ਕਿ ਫਿਰ ਉਹ ਤੋਂ ਬਾਅਦ ਫਿਰ ਦੁਬਾਰਾ ਪੇਸ਼ ਹੋਣਾ ਪੈਂਦਾ, ਫਿਰ ਅੰਦਰ ਸਰੈਂਡਰ ਕਰਨਾ ਪੈਂਦਾ। ਚਲੋ, ਪਰ ਅੱਜ ਦੀ ਤਰੀਕ 'ਚ ਸਤਿੰਦਰ ਜੈਨ ਦਿੱਲੀ ਦਾ ਸਾਬਕਾ ਮੰਤਰੀ ਉਹ ਨਹੀਂ ਹੈਗਾ, ਉਹ ਪੰਜਾਬ ਮਾਮਲਿਆਂ ਦਾ ਇੰਚਾਰਜ, ਸਹਾਇਕ ਇੰਚਾਰਜ, ਸਹਿ ਇੰਚਾਰਜ ਵੀ ਹੈ। ਮਨੀਸ਼ ਸਿਸੋਦੀਆ ਦੇ ਨਾਲ ਇਹੀ ਕੰਮ ਦੇਖ ਰਿਹਾ ਸਾਰਾ, ਜਿਹੜੀਆਂ ਸਰਕਾਰੀ ਮੰਡੀਆਂ ਮਾਲੀ ਵਾਲੀਆਂ ਵਿਕੀਆਂ ਦੇ ਸੌਦੇ ਵੀ ਕਰਾਉਂਦਾ ਫਿਰ ਰਿਹਾ। ਹੁਣ ਦਿੱਲੀ 'ਚ ਗ੍ਰਿਫਤਾਰੀ ਹੋ ਰਹੀ ਹੈ ਤੇ ਜਲ ਬੋਰਡ ਦਾ ਦਿੱਲੀ ਦਾ ਮਾਮਲਾ ਹੈ, ਤੇ ਇੱਥੇ ਵਾਲੀ ਸਰਕਾਰ ਨੂੰ ਕਿਉਂ ਫਿਕਰ ਪੈ ਰਿਹਾ? ਸਹੀ ਹੈ, ਈਡੀ ਸਕੰਜਾ ਕੱਸ ਰਹੀ ਹੈ ਜੀ ਵੀ ਈਡੀ ਤਾਂ ਕੇਂਦਰ ਦੀ ਏਜੰਸੀ ਹੈ, ਤੇ ਚਰਚਾ ਹੈ ਕਿ ਜਿੱਥੇ ਚੋਣਾਂ ਹੁੰਦੀਆਂ ਉੱਥੇ ਈਡੀ ਪਹਿਲਾਂ ਆਉਂਦੀ ਹੈ, ਬੀਜੇਪੀ ਬਾਅਦ ਚੋਂ ਆਉਂਦੀ ਹੈ। ਪਰ ਜੇ ਤੁਸੀਂ ਉਂਗਲ ਫੜਾਈ ਹੈ ਤਾਂ ਹੀ ਅਗਲੇ ਹੱਥ ਫੜ ਰਹੇ ਨੇ। ਫਿਰ ਸਹੀ ਹੈ, ਜੇ ਤੁਸੀਂ ਜਗ੍ਹਾ ਛੱਡੀ ਹੈ, ਨਹੀਂ ਤਾਂ ਫਿਰ ਸੱਚੇ ਨੂੰ ਕਾਹਦਾ ਡਰ? ਮੁੱਖ ਮੰਤਰੀ ਭਗਵੰਤ ਮਾਨ ਜੀ ਕੱਲ ਪ੍ਰੈਸ ਕਾਨਫਰੰਸ ਕਰ ਰਹੇ ਸੀ। ਪ੍ਰੈਸ ਕਾਨਫਰੰਸ ਤਾਂ ਖੇਡਾਂ ਖੁੱਡਾਂ ਨੂੰ ਲੈ ਕੇ ਸੀ, ਪਰ ਉੱਥੇ ਇੱਕ ਪੱਤਰਕਾਰ ਨੇ ਬੜੇ ਸ਼ਾਂਤ ਜਿਹੇ ਤਰੀਕੇ ਨਾਲ, ਬੜੀ ਮਾਸੂਮੀਅਤ ਦੇ ਨਾਲ ਮਾੜਾ ਜਿਹਾ ਸਵਾਲ ਪੁੱਛਿਆ ਜੀ ਕਿ ਈਡੀ ਨੇ ਕੋਈ ਚਿੱਠੀ ਭੇਜੀ ਹੈ ਜੀ, ਵਿਰੋਧੀ ਰੌਲਾ ਪਾਉਂਦੇ ਨੇ ਜੀ, ਤੁਹਾਡੇ ਖਿਲਾਫ ਬੋਲਦੇ ਨੇ ਜੀ, ਕੀ ਮਾਮਲਾ ਹੈ ਜੀ, ਉਹ ਕਿੱਥੇ ਖੜਾ ਹੈ ਜੀ, ਸਾਨੂੰ ਇਮਾਨਦਾਰੀ ਦਾ ਸਰਟੀਫਿਕੇਟ ਲੈਣ ਦੀ ਲੋੜ ਹੈ। ਅੱਛਾ, ਅਸੀਂ ਕਿਸ ਤੋਂ ਇਮਾਨਦਾਰੀ ਸਰਟੀਫਿਕੇਟ ਲਵਾਂਗੇ? ਬਈ ਤੁਸੀਂ ਜਵਾਬ ਦਿਓ ਨਾ, ਸਾਬਤ ਤਾਂ ਕਰੋ ਇਮਾਨਦਾਰੀ ਕਿ ਈਡੀ ਨੇ ਜਿਹੜੀ ਚਿੱਠੀ ਭੇਜੀ ਹੈ ਉਹਦੇ ਵਿੱਚ ਜਿਹੜੇ ਉਂਗਲਾਂ ਖੜੀਆਂ ਕੀਤੀਆਂ, 9 ਪੰਨੇ ਲਿਖ ਕੇ ਭੇਜੇ ਨੇ ਅਗਲਿਆਂ ਨੇ। ਉਹਦੇ ਵਿੱਚ ਤੁਹਾਡੇ ਦਫ਼ਤਰ ਤੋਂ ਚੱਲ ਰਹੇ ਦਲਾਲੀ ਦੇ ਧੰਦਿਆਂ ਦਾ ਜ਼ਿਕਰ ਹੈ। ਸਹੀ ਹੈ, ਬਿਲਕੁਲ, ਤੁਸੀਂ ਉਹਨਾਂ ਦਾ ਜ਼ਿਕਰ ਕਰੋ। ਤੁਹਾਡੇ OSDਆਂ ਦਾ ਜ਼ਿਕਰ ਹੈ ਬਾਈ ਨੇਮ, ਤੁਸੀਂ ਉਹਦਾ ਜ਼ਿਕਰ ਕਰੋ। ਤੁਹਾਡੇ ਉਦਯੋਗਿਕ ਪਲਾਟਾਂ ਦਾ ਮਾਮਲਾ, ਤੁਹਾਡੇ ਆਰਮ ਲਾਇਸੈਂਸ ਬਣਾਉਣ ਦਾ ਕਿੰਨਾ ਰੇਟ, ਤੁਹਾਡੇ CHU ਤੋਂ ਲੈ ਕੇ ਬਦਲੀਆਂ ਤੈਨਾਤੀਆਂ ਦਾ ਕੀ ਭਾਅ, ਉਹ ਸਾਰਾ ਕੁਝ ਉਹ ਕਹਿੰਦੇ ਸਾਡੇ ਕੋਲ ਰਿਕਾਰਡ ਹੈ ਜੀ, ਤੁਸੀਂ ਦਿਓ ਫਿਰ ਇਹਦਾ ਜਵਾਬ। ਪਰ ਤੁਸੀਂ ਉਸ ਮਸਲੇ ਦਾ ਮੂੰਹ ਨਹੀਂ ਖੋਲਣਾ। ਰਾਜਵੀਰ ਸਿੰਘ ਘੁੰਮਣ, ਇਹਨਾਂ ਦਾ ਨਿੱਜੀ OSD, ਕਹਿੰਦਾ ਵੀ ਵਿਕਰਮ ਮਜੀਠੀਆ ਨੂੰ ਮੈਂ ਚੈਲੰਜ ਕਰਦਾ ਕਿ ਉਹ ਸਾਬਤ ਕਰੇ ਮੈਂ ਕਿਸ ਤੋਂ ਪੈਸਾ ਲਿਆ। ਕਹਿੰਦਾ ਸਾਡੀ ਸਰਕਾਰ ਇੰਨੀ ਇਮਾਨਦਾਰ ਹੈ, ਇੰਨਾ ਕੰਮ ਕਰ ਰਹੀ ਹੈ, ਇਸ ਲਈ ਸਾਨੂੰ ਪਰੇਸ਼ਾਨ ਕਰਦੇ ਨੇ। ਚੰਗੀ ਗੱਲ ਹੈ, ਤੁਸੀਂ ਆਪਣੇ ਸਿਆਸੀ ਸ਼ਰੀਕ ਨੂੰ ਚੈਲੰਜ ਕਰ ਰਹੇ ਹੋ, ਪਰ ਉਹ ਜਿਹੜੇ ਦਾਅਵੇ ਕਰ ਰਹੇ ਹੋ ਈਡੀ ਦੀ ਚਿੱਠੀ ਦੇ ਹਵਾਲੇ ਨਾਲ ਕਰ ਰਹੇ, ਈਡੀ ਨੂੰ ਚੈਲੰਜ ਕਰ ਲਓ। ਈਡੀ ਕਿਵੇਂ ਸਾਨੂੰ ਪੁੱਛ ਸਕਦੀ ਹੈ? ਵੀ ਸਾਡੇ ਕੋਲ ਤਾਂ ਹੈਗਾ ਸਾਰਾ ਰਿਕਾਰਡ, ਮੀਡੀਆ ਸਾਹਮਣੇ ਰੱਖ ਦਿਓ, ਵਿਧਾਨ ਸਭਾ ਦੇ ਸੈਸ਼ਨ 'ਚ ਰੱਖ ਦਿੰਦੇ। ਚਲੋ, ਪੱਤਰਕਾਰਾਂ ਨੇ ਵੀ, ਸਾਡੇ ਸਾਥੀਆਂ ਨੇ ਵੀ ਅਧੂਰਾ ਸਵਾਲ ਹੀ ਪਾਇਆ, ਪਟੀਸ਼ਨ ਵਾਲਾ ਸਵਾਲ ਨਹੀਂ ਪਾਇਆ। ਸਹੀ ਹੈ, ਪਟੀਸ਼ਨ ਵਾਲਾ ਵੀ ਪੁੱਛ ਲੈਂਦੇ ਕਿ ਭਾਈ ਇੱਕ ਆਰਮੀ ਨੇ ਪਟੀਸ਼ਨ ਪਾਈ ਹੋਈ ਹੈ, ਹੋਟਲ ਵਾਲਾ ਮਾਮਲਾ ਹੈ, ਉਹ ਭੈਣ ਨਾਲ ਜੁੜਦਾ ਜਾ ਕੇ, ਤੇ ਦੂਸਰਾ ਇੱਕ ਬਲਾਤਕਾਰੀ ਨੂੰ ਬਚਾਉਣ ਦੇ ਮਾਮਲਾ ਹੈ, ਤੇ ਉਸ ਮਾਮਲੇ ਦੇ ਵਿੱਚੋਂ ਬਾਹਰ ਕੱਢਣ ਦੇ ਲਈ ਪਤਨੀ ਵੱਲੋਂ 5 ਕਰੋੜ ਦੇ ਸੌਦੇ ਦੀ ਗੱਲ ਜੁੜਦੀ ਹੈ। ਇਹ ਵੀ ਪੁੱਛ ਲੈਂਦਾ ਕੋਈ ਪੱਤਰਕਾਰ ਸਾਥੀ। ਚਲੋ ਜੀ, ਉਹਨਾਂ ਨੇ ਪੁੱਛਿਆ, ਤੁਸੀਂ ਤਾਂ ਕੱਟੜ ਇਮਾਨਦਾਰ ਸੀ, ਤੁਸੀਂ ਪੁੱਛ ਲੈਂਦੇ, ਤੁਸੀਂ ਆਪਣੀ ਇਮਾਨਦਾਰੀ ਦਾ ਸਰਟੀਫਿਕੇਟ ਦੇ ਦਿੰਦੇ। ਫਿਰ ਜੀ ਤੁਸੀਂ 3 ਕਰੋੜ ਲੋਕਾਂ ਦੀ ਨੁਮਾਇੰਦਗੀ ਕਰਦੇ ਹੋ, 3 ਕਰੋੜ ਲੋਕਾਂ ਦਾ ਜਵਾਬ ਦਿਓ। ਤੁਸੀਂ ਕਹਿੰਦੇ ਸੀ ਮੈਂ ਰਾਜਪਾਲ ਨੂੰ ਜਵਾਬ ਦੇ ਨਹੀਂ, ਮੈਂ ਕੇਂਦਰ ਨੂੰ ਜਵਾਬ ਦੇ ਨਹੀਂ, ਮੈਂ ਤਾਂ ਪੰਜਾਬ ਦੇ ਲੋਕਾਂ ਨੂੰ ਜਵਾਬ ਦੇ ਆ। ਪੰਜਾਬ ਦੇ ਲੋਕਾਂ ਦਾ ਯਕੀਨ ਹਾਸਲ ਕਰ ਲਓ, ਫਿਰ ਦੱਸ ਦਿਓ ਸੱਚ ਕੀ ਹੈ। ਤੁਸੀਂ ਬੋਲੋ ਹੀ ਨਾ, ਤੇ ਇੰਨਾ ਹੀ ਕਹੋ ਕਿ ਸਾਨੂੰ ਲੋੜ ਨਹੀਂ ਸਰਟੀਫਿਕੇਟ ਲੈਣ ਦੀ। ਇਹ ਭਰਾਵਾ, ਇਹ ਪੰਜਾਬ ਹੈ, ਇੱਥੇ ਕਦੇ ਜੇ ਜੀਜਾ ਸਾਲੀ ਦੀ ਜੋੜੀ, ਪਤੀ ਪਤਨੀ ਦੀ ਜੋੜੀ ਚਰਚਾਵਾਂ 'ਚ ਰਹਿੰਦੀਆਂ, ਟੈਚੀਆਂ ਵਾਲੀਆਂ ਜੋੜੀਆਂ, ਤੇ ਜਾਂ ਇਹ, ਤੇ ਜਾਂ ਇੱਕ ਪਾਕਿਸਤਾਨੀ ਤੇ ਇੱਥੇ ਵਾਲੇ ਮੁੱਖ ਮੰਤਰੀ ਵਾਲੀ, ਰਾਜੇ ਮਹਾਰਾਜੇ ਵਾਲੀ ਜੋੜੀ, ਉਹ ਸਾਰੀਆਂ ਚਰਚਾਵਾਂ 'ਚ ਰਹਿੰਦੀਆਂ, ਤਾਂ ਹੁਣ ਨਨਾਣ ਭਰਜਾਈ ਦੀ ਜੋੜੀ ਚਰਚਾ 'ਚ ਹੈ। ਇਹਨੂੰ ਤੁਸੀਂ ਮੰਨਫੀ ਕਰਕੇ ਨਹੀਂ ਚੱਲ ਸਕਦੇ। ਸਹੀ ਹੈ, ਇਸ ਦਾ ਜਵਾਬ ਤੁਹਾਨੂੰ ਅੱਜ ਨਹੀਂ ਤਾਂ ਕੱਲ ਨੂੰ ਦੇਣਾ ਪੈਣਾ। ਪਰ ਈਡੀ ਦੀ ਚਿੱਠੀ, ਹਾਈ ਕੋਰਟ ਦੇ ਵਿੱਚ ਆਈਆਂ ਹੋਈਆਂ ਉਹ ਪਟੀਸ਼ਨਾਂ, ਤੇ ਸਤਿੰਦਰ ਜੈਨ ਤੇ ਕੱਸਿਆ ਸਕੰਜਾ, ਇਹ ਸੱਤਾਧਾਰੀ ਧਿਰ ਨੂੰ ਫਿਕਰ ਪਾ ਰਿਹਾ ਕਿ ਕਿਤੇ ਸਾਡੇ ਤੱਕ ਵੀ ਇਹ ਸੰਗਲ ਆ ਨਾ ਜਾਣ। ਸਹੀ ਹੈ ਜੀ। ਅਗਲੀ ਗੱਲ ਕਰੀਏ ਕਾਂਗਰਸ ਦੀ ਪੋਲਿਟਿਕਸ ਦੇ ਬਾਰੇ। ਰਾਹੁਲ ਗਾਂਧੀ ਦੀ ਬੈਠਕ ਦੇ ਵਿੱਚੋਂ ਕਹਿੰਦੇ ਚੰਨੀ ਗੈਰ ਹਾਜ਼ਰ ਰਹੇ ਜੀ। ਦੇਖੋ, ਇਹ ਪੰਜਾਬ ਨੂੰ ਲੈ ਕੇ ਤਾਂ ਬੈਠਕ ਨਹੀਂ ਸੀ ਜੀ, ਇਹ ਕਾਂਗਰਸ ਦੀ ਵਰਕਿੰਗ ਕਮੇਟੀ ਦੀ ਬੈਠਕ ਸੀ। ਠੀਕ ਹੈ ਜੀ। ਵਰਕਿੰਗ ਕਮੇਟੀ ਦੀ ਬੈਠਕ ਦੇ ਵਿੱਚ ਪਰਮਾਨੈਂਟ ਮੈਂਬਰ ਨੇ ਚਰਨਜੀਤ ਚੰਨੀ, ਪ੍ਰਤਾਪ ਬਾਜਵਾ ਵਿਸ਼ੇਸ਼ ਇਨਵਾਈਟੀ ਵਜੋਂ ਬੁਲਾਏ ਗਏ ਨੇ। ਪਰਮਾਨੈਂਟ ਮੈਂਬਰ ਵਜੋਂ ਚਰਨਜੀਤ ਚੰਨੀ ਨੇ ਹਾਜ਼ਰ ਹੋਣਾ ਸੀ, ਪਰ ਚੰਨੀ ਪੇਪਰ ਦਾ ਹਵਾਲਾ ਦੇ ਕੇ ਗੈਰ ਹਾਜ਼ਰ ਹੁੰਦੇ ਨੇ। ਮੇਰੇ ਧਿਆਨ ਚ ਆ ਰਿਹਾ ਕਿ ਇੱਕ ਵਾਰ ਪਹਿਲਾਂ ਵੀ ਕੋਈ ਜਿਹਾ ਪੇਪਰ ਦਾ ਮਾਮਲਾ ਸੀ, ਕੁਛ ਸੀ, ਤਾਂ ਆਪਣਾ ਰਾਹੁਲ ਗਾਂਧੀ ਨੇ ਆਪਣਾ ਚੌਪਰ ਭੇਜਤਾ ਸੀ ਚੰਨੀ ਨੂੰ ਕਿ ਜਾਓ, ਜਾ ਕੇ ਆਪਣਾ ਪੇਪਰ ਦੇ ਕੇ ਆ ਜਾਓ। ਹਾਂਜੀ, ਬਿਲਕੁਲ ਬਿਲਕੁਲ।
ਤੇ ਹੁਣ ਇਹ ਕਹਿੰਦੇ ਵੀ ਕਿ ਰੌਲਾ ਪਈ ਗਿਆ ਇੱਥੇ ਪੀਐਚਡੀ ਤੇ ਉਹ ਸਾਰੇ ਕਹਿੰਦੇ ਵੀ ਪੀਐਚਡੀ ਵਾਲੀ ਡਿਗਰੀ ਤਾਂ ਹਾਸਲ ਕਰ ਚੁੱਕੇ ਨੇ ਚੰਨੀ। ਫਿਰ ਇਹ ਕੀ ਹੈ? ਉਹ ਕਹਿੰਦੇ ਨਹੀਂ ਜੀ ਐਮਏ ਭਰੀ ਹੋਈ ਹੈ ਇੱਕ। ਅੱਛਾ, ਇਹ ਤਾਂ ਐਮਏ ਦਾ ਪੇਪਰ ਹੈ। ਚਲੋ ਸੋਸ਼ਲ ਮੀਡੀਆ ਤੇ ਉਹਨਾਂ ਦਾ ਇੱਕ ਰੋਲ ਨੰਬਰ ਵੀ ਤੁਰਿਆ ਫਿਰ ਰਿਹਾ ਤੇ ਕਿਹਾ ਜਾ ਰਿਹਾ ਅੱਜ ਵੀਰਵਾਰ ਨੂੰ ਪੇਪਰ ਹੈ, ਇਸ ਲਈ ਉਹਨਾਂ ਨੇ ਕਿਹਾ ਜੀ ਮੈਂ ਤਾਂ ਤਿਆਰੀ ਕਰਨੀ ਹੈ, ਮੈਂ ਨਹੀਂ ਆ ਸਕਦਾ। ਹੁਣ ਇਹਨੂੰ ਤੁਸੀਂ ਸਿਆਸੀ ਬਹਾਨੇਬਾਜ਼ੀ ਕਹੋਗੇ, ਇਹਨੂੰ ਤੁਸੀਂ ਇੱਕ ਚੰਗੇ ਸਾਊ ਪੜਾਕੂ ਵਿਦਿਆਰਥੀ ਵਾਲਾ ਬਹਾਨਾ ਕਹੋਗੇ, ਇਹਨੂੰ ਤੁਸੀਂ ਰਾਜਨੀਤਿਕ ਦਾਅ ਕਹੋਗੇ। ਦੇਖੋ, ਇਹ ਵਰਕਿੰਗ ਕਮੇਟੀ ਦੀ ਬੈਠਕ ਤਾਂ ਇੱਕ ਹੈਗੀ ਸੀ। ਉਹ ਤੋਂ ਬਾਅਦ ਰਾਹੁਲ ਗਾਂਧੀ ਨੇ ਪੰਜਾਬ ਦੇ ਕਾਂਗਰਸੀ ਲੀਡਰਾਂ ਨਾਲ ਬੈਠਣਾ ਸੀ। ਠੀਕ ਹੈ ਜੀ। ਤੇ ਹੁਣ ਉਹ ਬੈਠਕ ਟਲ ਗਈ ਕਿਉਂਕਿ ਮੰਨਿਆ ਜਾ ਰਿਹਾ ਕਿ ਰਾਹੁਲ ਗਾਂਧੀ ਨੇ ਰੂਪਰੇਖਾ ਲੀਕ ਲਈ ਸੀ ਕਿ ਮੈਂ ਚੰਨੀ ਧੜਾ ਤੇ ਵੜਿੰਗ ਧੜਾ ਮੋ ਸਾਹਮਣੇ ਬਿਠਾਉਣੇ। ਠੀਕ ਹੈ ਜੀ। ਮੈਂ ਪੁੱਛਣਾ ਮੋ ਸਾਹਮਣੇ ਬਿਠਾ ਕੇ ਕਿ ਹੁਣ ਬੋਲੋ ਕੀ ਚਾਹੀਦਾ। ਤੇ ਉਹ ਟਲ ਗਿਆ। ਪਰ ਕੀ ਇਹ ਮਹਿਜ ਸਿਰਫ ਇੰਨਾ ਹੀ ਮਾਮਲਾ ਸੀ ਕਿ ਵਰਕਿੰਗ ਕਮੇਟੀ ਦੀ ਬੈਠਕ ਹੋਈ, ਉਹਦੇ ਵਿੱਚ ਫੈਸਲਾ ਲੈ ਲਿਆ ਕਾਂਗਰਸ ਨੇ ਕਿ ਆਪਾਂ ਪੇਪਰ ਲੀਕ ਵਾਲਾ ਮਾਮਲਾ ਦੇਸ਼ ਭਰ ਚ ਲੈ ਕੇ ਜਾਵਾਂਗੇ, ਆਪਾਂ ਚੰਦਾ ਚੋਰੀ ਵਾਲਾ ਮਾਮਲਾ ਦੇਸ਼ ਭਰ ਚ ਲੈ ਕੇ ਜਾਵਾਂਗੇ, ਆਪਾਂ ਇਹਨਾਂ ਮੁੱਦਿਆਂ ਦੇ ਉੱਤੇ ਦੇਸ਼ ਦੇ ਵਿੱਚ ਇੱਕ ਮੁਹਿੰਮ ਵੱਢਾਂਗੇ। ਇਹ ਪਹਿਲਾਂ ਵੀ ਕਈ ਮਸਲਿਆਂ ਤੇ ਫੈਸਲੇ ਲੈਣੇ, ਕਿੰਨੀਆਂ ਕੁ ਮੁਹਿੰਮ ਖੜੀਆਂ ਕਰ ਲਈਆਂ ਕਾਂਗਰਸ ਨੇ। ਚਲੋ ਇਹ ਉਹਨਾਂ ਦੀ ਪਾਰਟੀ ਦੀ ਰੂਟੀਨ ਕਾਰਵਾਈ ਅਗਲੇ ਜਾਣਨ। ਪਰ ਇਹ ਤੋਂ ਬਾਅਦ ਜਿਹੜੀ ਬੈਠਕ ਹੋਣੀ ਸੀ, ਸਭ ਦੀਆਂ ਨਜ਼ਰਾਂ ਤਾਂ ਉਸ ਗੱਲ ਤੇ ਸੀ ਕਿ ਚੰਨੀ ਉਹ ਚ ਜਾਣਗੇ ਕਿ ਨਹੀਂ ਜਾਣਗੇ। ਜਦੋਂ ਚੰਨੀ ਪਹਿਲੀ ਬੈਠਕ ਨਹੀਂ ਤਾਂ ਅਗਲੀ ਚ ਵੀ ਨਹੀਂ। ਸੋ ਨਤੀਜਾ ਉਹ ਬੈਠਕ ਅੱਗੇ ਚਲੀ ਗਈ। ਪਰ ਜੇ ਇਸ ਤਰ੍ਹਾਂ ਦੀ ਗੈਰ ਹਾਜ਼ਰੀ ਦਾ ਮਾਮਲਾ ਦੇਖਣਾ ਹੋਵੇ, ਪੇਪਰ ਲੀਕ ਵਾਲੇ ਮਾਮਲੇ ਤੇ ਸੰਸਦ ਦੇ ਵਿੱਚ ਜਦੋਂ ਰਾਹੁਲ ਗਾਂਧੀ ਨੇ ਆਪਣਾ ਭਾਸ਼ਣ ਦੇਣਾ ਸੀ, ਆਪਣੀ ਗੱਲ ਰੱਖਣੀ ਸੀ, ਉਸ ਦਿਨ ਵੀ ਚੰਨੀ ਗੈਰ ਹਾਜ਼ਰ ਸੀ। ਜਦੋਂ ਕਿ ਸਾਰੇ ਐਮਪੀਆਂ ਨੂੰ, ਕਾਂਗਰਸੀਆਂ ਨੂੰ ਕਿਹਾ ਗਿਆ ਸੀ ਕਿ ਹਾਜ਼ਰ ਰਹਿਣਾ ਜੀ। ਹੁਣ ਇਹ ਦੂਜਾ ਮੌਕਾ ਹੈ। ਉਸ ਦਿਨ ਚੰਨੀ ਸ਼ਾਇਦ ਪੰਜਾਬ ਦੇ ਵਿੱਚ ਕੋਈ ਪ੍ਰਦਰਸ਼ਨ ਕਰ ਰਹੇ ਸੀ, ਇਸੇ ਪੇਪਰ ਲੀਕ ਨੂੰ ਲੈ ਕੇ ਕੋਈ ਸਮਾਗਮ ਰੱਖਿਆ ਹੋਇਆ ਸੀ, ਫਰੀਦਕੋਟ ਸੀ ਸ਼ਾਇਦ ਫੰਕਸ਼ਨ ਉਹ। ਤੇ ਹੁਣ ਫਿਰ ਇਹ ਪੇਪਰ ਵਾਲਾ ਬਹਾਨਾ। ਚਲੋ, ਪਰ ਜੇ ਇਹਨੂੰ ਇਸ ਨੁਕਤੇ ਤੋਂ ਸਮਝੀਏ ਵੀ ਕਿ ਪੇਪਰ ਦਾ ਮਾਮਲਾ ਤਾਂ ਠੀਕ ਹੈ, ਫਿਰ ਤਾਂ ਵਾਜਬ ਤਰੀਕਾ ਕਿ ਉਸ ਦਿਨ ਪੇਪਰ ਹੈ ਜੀ, ਇਸ ਲਈ ਕਿਵੇਂ ਬੰਦਾ ਆ ਸਕਦਾ ਜਾਂ ਅਗਲੇ ਦਿਨ ਪੇਪਰ ਹੈ ਜੀ, ਇੱਕ ਦਿਨ ਪਹਿਲਾਂ ਤਿਆਰੀ ਕਰਨੀ ਹੈ ਇਸ ਲਈ। ਪਰ ਇਹਨੂੰ ਦੋ ਨੁਕਤਿਆਂ ਤੋਂ ਵੀ ਸਮਝਿਆ ਜਾ ਸਕਦਾ ਹੈ। ਠੀਕ ਹੈ। ਕੀ ਇਹਦੇ ਵਿੱਚ ਕੁਝ ਅਜਿਹਾ ਝੋਲ ਵੀ ਹੈਗਾ ਕਿ ਚਰਨਜੀਤ ਚੰਨੀ ਨੂੰ ਅਜਿਹਾ ਖਾਸਾ ਹੋਵੇ ਕਿ ਸਾਰਿਆਂ ਸਾਹਮਣੇ ਮੇਰੀ ਝਾੜ ਝੰਬ ਕਰਨ ਦੀ ਤਿਆਰੀ ਕੀਤੀ ਹੈ ਹਾਈ ਕਮਾਂਡ ਨੇ, ਸਹੀ ਹੈ, ਮੇਰੇ ਖਿਲਾਫ ਕੋਈ ਸਖਤ ਐਕਸ਼ਨ, ਸਖਤ ਫੈਸਲਾ ਲੈਣ ਦੀ ਤਿਆਰੀ ਕੀਤੀ ਹੈ। ਇਸ ਲਈ ਉਹਨਾਂ ਨੇ ਦੂਰੀ ਬਣਾਉਣੀ ਬਿਹਤਰ ਸਮਝਿਆ ਕਿ ਜੋ ਕਰਨਾ ਕਰ ਦੇਣ ਤੇ ਮੈਂ ਇੱਥੇ ਬੈਠਾ ਹੀ ਫੈਸਲਾ ਕਬੂਲ ਕਰ ਲੂੰਗਾ। ਜੇ ਮੈਂ ਕੋਈ ਹੋਰ ਰਾਹ ਅਖਤਿਆਰ ਕਰਨਾ, ਮੈਂ ਫਿਰ ਉਧਰ ਨੂੰ ਦੇਖਣਾ, ਮੈਂ ਕਿੱਧਰ ਜਾਣਾ। ਇਹਦੇ ਨਾਲ ਉੱਥੋਂ ਜ਼ਰੂਰ ਸਾਹਮਣੇ ਮੂੰਹ ਤੇ ਸੁਣ ਕੇ ਆਉਣੀ, ਆਪਾਂ ਬਾਹਰ ਠੀਕ ਹੈ। ਸਹੀ ਹੈ। ਦੂਸਰਾ, ਕੀ ਹਾਈ ਕਮਾਂਡ ਨੇ ਚੰਨੀ ਦੇ ਹੱਕ 'ਚ ਜਾਣ ਦਾ ਫੈਸਲਾ ਕਰ ਲਿਆ? ਇਹ ਦੋਏ ਰਾਜਨੀਤਿਕ ਤੌਰ ਤੇ ਅੰਦਾਜ਼ੇ ਨੇ, ਕੋਈ ਅੰਦਰੂਨੀ ਪਹਿਲੂ ਨਹੀਂ ਹੈਗਾ। ਸਹੀ ਹੈ। ਕੀ ਰਾਹੁਲ ਗਾਂਧੀ ਨੂੰ ਇਹ ਲੱਗਦਾ ਕਿ ਜੇ ਅਸੀਂ ਚੰਨੀ ਦੇ ਹੱਕ 'ਚ ਫੈਸਲਾ ਲੈਣਾ, ਰਾਜਾ ਵੜਿੰਗ ਨੂੰ ਹਟਾਉਣਾ ਹੈ, ਲਾਂਭੇ ਕਰਨਾ ਹੈ, ਤੇ ਉਸ ਬੈਠਕ 'ਚ ਚੰਨੀ ਹਾਜ਼ਰ ਹੈ, ਤਦ ਇਹ ਲੱਗੂਗਾ ਕਿ ਵੀ ਅਸੀਂ ਚੰਨੀ ਦੀ ਹਾਜ਼ਰੀ 'ਚ ਝੇਪ ਗਏ, ਚੰਨੀ ਦੀ ਝੇਪ ਮੰਨ ਗਏ, ਚੰਨੀ ਦਬਾਅ ਬਣਾ ਗਿਆ ਬੈਠਕ ਦੇ ਵਿੱਚ। ਇਸ ਲਈ ਚੰਨੀ ਦੀ ਗੈਰ ਹਾਜ਼ਰੀ ਜੇ ਫੈਸਲਾ ਲਈਏ ਤਾਂ ਇਹ ਲੱਗੂਗਾ ਕਿ ਹਾਈ ਕਮਾਂਡ ਨੇ ਆਪਣੇ ਪੱਧਰ ਤੇ ਫੈਸਲਾ ਲਿਆ। ਜੀ। ਪਰ ਦੂਸਰਾ ਪਹਿਲੂ ਤਾਂ ਇਹ ਵੀ ਜਾਊਗਾ ਵੀ ਚੰਨੀ ਨੇ ਨਾਰਾਜ਼ਗੀ ਦਾ ਉਹਨੂੰ ਫਾਇਦਾ ਹੋ ਗਿਆ, ਉਹ ਜਾਣ ਕੇ ਨਹੀਂ ਗਿਆ ਸੀ, ਇਸ ਲਈ ਦਬਾਅ ਬਣ ਗਿਆ, ਫਿਰ ਇਹ ਵੀ ਜਾਊਗਾ ਗੱਲ ਤਾਂ। ਦੋਵੇਂ ਪਾਸੇ ਨੂੰ ਹਾਈ ਕਮਾਂਡ ਤਾਂ ਘਿਰਦੀ ਹੈ। ਅਜਿਹੇ 'ਚ ਕੀ ਬੈਠਕ ਟਾਲ ਦਿੱਤੀ ਗਈ ਕਿ ਚਲੋ ਅਗਲੀ ਬੈਠਕ ਕਰਦੇ ਆ, ਚੰਨੀ ਨੂੰ ਮਨਾ ਕੇ ਲਿਆਉਣੇ। ਕੀ ਚੰਨੀ ਦੀ ਪੈਰਵੀ ਕਰਨ ਗਏ ਸੀ ਸੁਖਜਿੰਦਰ ਰੰਧਾਵਾ ਤੇ ਪ੍ਰਤਾਪ ਬਾਜਵਾ, ਜਾਂ ਆਪਣਾ ਪੈਰ ਧਰਾ ਕਰਾਉਣ ਦੀ ਕੋਸ਼ਿਸ਼ ਕਿ ਜੇ ਚੰਨੀ ਹੈ ਨਹੀਂ ਤਾਂ ਸਾਡੇ ਤੇ ਗੁਣੂਆ ਪੈ ਜਾਵੇ? ਇਹ ਵੀ ਚਰਚੇ ਨੇ। ਸੋ ਕਾਂਗਰਸ ਦਾ ਕਲੇਸ਼ ਅਜੇ ਨਿਬੜਿਆ ਨਹੀਂ ਹੈ ਜੀ। ਰਾਹੁਲ ਦੀ ਕਚਹਿਰੀ 'ਚ ਮੁੜ ਕੇ ਪੇਸ਼ੀਆਂ ਹੋਣੀਆਂ ਨੇ। ਉਹ ਕਦੋਂ ਹੁੰਦੀਆਂ ਨੇ, ਹੁਣ ਕਿਵੇਂ ਹੁੰਦੀਆਂ ਨੇ? ਕੱਲ੍ਹ ਵਾਲੀ ਵਰਕਿੰਗ ਕਮੇਟੀ ਤੋਂ ਬਾਅਦ ਵਾਲੀ ਬੈਠਕ ਫਿਲਹਾਲ ਟਲੀ ਹੋਈ ਹੈ। ਆਉਂਦੇ 1-2 ਦਿਨਾਂ ਵਿੱਚ ਬੈਠਕ ਕਿਵੇਂ ਹੁੰਦੀ ਹੈ ਤੇ ਉਹਦੇ ਬਾਅਦ ਕੀ ਫੈਸਲਾ ਹੁੰਦਾ, ਇਹ ਦੇਖਣਾ ਹੋਵੇ ਜੀ। ਬਿਲਕੁਲ। ਅਗਲੀ ਗੱਲ ਕਰੀਏ ਸ਼ਰਮਾ ਜੀ ਕਰਤਾਰਪੁਰ ਸਾਹਿਬ ਲਾਂਘੇ ਦੀ। ਕਹਿੰਦੇ ਭਾਰਤ ਸਰਕਾਰ ਨੇ ਹੁਣ ਕੋਰਾ ਇਨਕਾਰ ਹੀ ਕਰ ਦਿੱਤਾ ਜੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲਣ ਤੋਂ। ਪ੍ਰਵੀਨ ਜੀ, ਮੈਨੂੰ ਸਮਝ ਨਹੀਂ ਆਉਂਦੀ ਕਿ ਕਰਤਾਰਪੁਰ ਸਾਹਿਬ ਦੇ ਲਾਂਘੇ ਤੇ ਤੁਸੀਂ ਸੁਰੱਖਿਆ ਦਾ ਮਾਮਲਾ ਕਹਿ ਕੇ ਇਸ ਨੂੰ ਬੰਦ ਕਰਨ ਦਾ ਹਵਾਲਾ ਦੇ ਦਿੰਦੇ ਹੋ। ਜੇ ਬਾਇਆ ਮੁਦਰਾ ਪੋਰਟ ਤੇ ਹੋਰ ਸਾਰੇ ਕਾਰੋਬਾਰ ਚੱਲ ਸਕਦੇ ਨੇ, ਵਪਾਰ ਚੱਲ ਸਕਦੇ ਨੇ, ਜਾਂ ਹੁਣ ਉਹ ਜਿਹੜਾ ਜੰਮੂ ਕਸ਼ਮੀਰ ਘਾਟੀ ਦੇ ਵਿੱਚ ਇੱਕ ਹਮਲਾ ਹੋਇਆ ਸੀ, ਉਹ ਤੋਂ ਬਾਅਦ ਤੁਸੀਂ ਬਾਘਾ ਬਾਰਡਰ ਵੀ ਸਾਰਾ ਕੁਛ ਇੱਧਰੋਂ ਅਟਾਰੀ ਬਾਘਾ ਬਾਰਡਰ ਵੀ ਬੰਦ ਕਰਤਾ ਸੀ, ਉਹ ਮੁੜ ਕੇ ਇੱਧਰੋਂ ਸ਼ਰਧਾਲੂਆਂ ਤੇ ਹੋਰ ਆਉਣ ਜਾਣ ਦੇ ਰਾਹ ਖੁੱਲੇ ਨੇ ਦੁਬਾਰਾ।
ਤੇ ਫਿਰ ਇਹ ਲਾਂਘਾ ਕਿਉਂ ਨਹੀਂ? ਤਾਂ ਕੋਰੀਡੋਰ ਹੈ, ਉਸੇ ਦਿਨ ਜਾਣਾ, ਉਸੇ ਦਿਨ ਵਾਪਸ ਆਉਣਾ, ਚੈੱਕ ਹੋ ਕੇ ਜਾਣਾ, ਚੈੱਕ ਹੋ ਕੇ ਵਾਪਸ ਆਉਣਾ। ਤੇ ਫਿਰ ਇਸ ਨੂੰ ਨਾ ਖੋਲਣ ਦੇ ਪਿੱਛੇ ਕਿਹੜਾ ਕਾਰਨ ਹੈ? ਸਹੀ ਹੈ। ਇੱਕ ਪਾਸੇ ਬੀਜੇਪੀ ਸੁਰੱਖਿਆ ਦਾ ਮਾਮਲਾ ਦਾ ਹਵਾਲਾ ਦਿੰਦੀ ਹੈ, ਦੂਸਰੇ ਪਾਸੇ ਪੰਜਾਬ ਦੇ ਵਿੱਚ ਵੋਟਾਂ ਵੀ ਚਾਹੁੰਦੀ ਹੈ ਕਿ ਪੰਜਾਬੀਆਂ ਦੀਆਂ, ਸਿੱਖਾਂ ਦੀਆਂ, ਇਸ ਖਿੱਤੇ ਦੀਆਂ ਵੋਟਾਂ ਵੀ ਸਾਨੂੰ ਹਾਸਲ ਹੋਣ। ਤੇ ਫਿਰ ਸਾਡੇ ਬੁਨਿਆਦੀ ਮਸਲੇ, ਸਾਡੇ ਰਾਜਨੀਤਿਕ ਮਸਲੇ, ਸਹੀ ਹੈ, ਸਾਡੇ ਸਰਹੱਦੀ ਸੱਭਿਅਕ ਮਸਲੇ ਤੇ ਸਾਡੇ ਅਕੀਦੇ ਵਾਲੇ ਮਸਲੇ, ਉਹਨਾਂ ਤੇ ਬੀਜੇਪੀ ਕਿਉਂ ਨਹੀਂ ਨਜ਼ਰਸਾਨੀ ਕਰਦੀ? ਕਿਉਂ ਉਹਨਾਂ ਨੂੰ ਉਵੇਂ ਨਿਮੰਤਰਣ ਕਰਦੀ? ਜੀ ਹੁਣ ਇਹ ਦੁਬਾਰਾ ਇਹ ਗੱਲ ਕਿੱਥੋਂ ਆਈ? ਵੈਸੇ ਤਾਂ ਜਿਸ ਦਿਨ ਦਾ ਇਹ ਬੰਦ ਕੀਤਾ ਹੈ ਉਸ ਦਿਨ ਤੋਂ ਹੀ ਧਾਰਮਿਕ ਸੰਸਥਾਵਾਂ, ਧਾਰਮਿਕ ਨੁਮਾਇੰਦੇ, ਸਿੱਖ ਜਗਤ ਦੀਆਂ ਸੰਸਥਾਵਾਂ, ਬੁੱਧੀਜੀਵੀ ਵਰਗ, ਪੰਜਾਬ ਨੂੰ ਸਮਝਣ ਵਾਲੇ, ਧਰਾਤਲ ਵਾਲੇ ਲੋਕ ਇਹ ਮੰਗ ਕਰਦੇ ਨੇ ਵੀ ਕਿ ਇਹ ਪੰਜਾਬ ਤੇ ਦੇਸ਼ ਦੇ ਹਿੱਤ 'ਚ ਨਹੀਂ ਹੈ, ਇਹ ਖੋਲਿਆ ਜਾਣਾ ਚਾਹੀਦਾ। ਸੰਸਦ 'ਚ ਵੀ ਹਾਲ ਹੀ 'ਚ ਪ੍ਰਸ਼ਨ ਉੱਠਿਆ ਜੀ, ਤੇ ਉਸ ਸਮੇਂ ਵੀ ਇਹਨਾਂ ਨੇ ਇਨਕਾਰ ਕੀਤਾ ਸੁਰੱਖਿਆ ਦਾ ਹਵਾਲਾ ਦੇ ਕੇ ਜੀ। ਪਰ ਅਚਾਨਕ ਕੱਲ ਕੋਰਾ ਇਨਕਾਰ ਕਰਨ ਦਾ ਕਾਰਨ ਬਣਿਆ ਕਿ ਇੱਕ ਦਿਨ ਪਹਿਲਾਂ ਸ਼੍ਰੋਮਣੀ ਕਮੇਟੀ ਦਾ ਇੱਕ ਬਾਬਤ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ 'ਚ ਪਾਕਿਸਤਾਨ ਦੇ ਰਾਜਦੂਤ ਨੂੰ ਦਿੱਲੀ ਮਿਲਣ ਗਿਆ ਜੀ। ਤੇ ਦਿੱਲੀ ਮਿਲਣ ਗਿਆ ਤੇ ਉਹਨਾਂ ਨੇ ਮੰਗ ਕੀਤੀ ਵੀ ਕਿ ਪਹਿਲੀ ਪਾਤਸ਼ਾਹ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਇਸ ਵਾਰ ਸਾਨੂੰ 7,7500 ਵੀਜ਼ੇ ਦਿੱਤੇ ਜਾਣ। ਅਸੀਂ ਵੱਡੀ ਗਿਣਤੀ ਸ਼ਰਧਾਲੂ ਸਾਡੇ ਜਾਣਾ ਚਾਹੁੰਦੇ ਨੇ ਤੇ ਕਿਉਂਕਿ ਰੂਟੀਨ 'ਚ 1500 1800 ਵੀਜ਼ੇ ਮਿਲਦੇ ਆ ਤੇ ਇਸ ਲਈ ਕਿਉਂਕਿ ਵੀਜ਼ੇ ਤਾਂ ਉਧਰੋਂ ਦੇਣੇ ਆ, ਇੱਧਰੋਂ ਤਾਂ ਅਪਲਾਈ ਹੋਣਾ। ਹਾਂਜੀ ਹਾਂਜੀ। ਪਰ ਇੱਧਰੋਂ ਵੀ ਕੁਝ ਕੋਟੇ ਤੈਅ ਕੀਤੇ ਜਾਂਦੇ ਨੇ ਵੀ ਐਸਜੀਪੀਸੀ ਦੇ ਇੰਨੇ, ਦਿੱਲੀ ਕਮੇਟੀ ਦੇ ਇੰਨੇ, ਉਹਨਾਂ ਦੇ ਇੰਨੇ, ਵਿਦੇਸ਼ੀ ਇੰਨੇ, ਉਹ ਸਾਰੀਆਂ ਪ੍ਰਕਿਰਿਆਵਾਂ ਅਪਣਾਈਆਂ ਜਾਂਦੀਆਂ ਨੇ। ਹੁਣ ਉਹਦੇ ਵਿੱਚ ਇਹਨਾਂ ਨੇ ਸਿੱਧੀ ਮੰਗ ਕਰ ਲਈ ਕਿ ਇਹ ਤੋਂ ਭਾਰਤ ਸਰਕਾਰ, ਵਿਦੇਸ਼ ਮੰਤਰਾਲਾ, ਮੋਦੀ, ਅਮਿਤ ਸ਼ਾਹ ਇਹ ਨਿਰਾਸ਼ ਹੋਏ ਨੇ ਕਿ ਜੀ ਉਹਨਾਂ ਕੋਲ ਸਿੱਧਾ ਜਾਣ ਦੀ ਬਜਾਏ ਸਾਡੇ ਵਿਦੇਸ਼ ਮੰਤਰਾਲੇ ਤੋਂ ਕਹਾਉਂਦੇ ਸਾਡੇ ਕੋਲ ਬਈ ਤੁਸੀਂ ਸੁਣਦੇ ਕਾਹਦੋਂ? ਸਹੀ ਹੈ। ਲੱਖਾਂ ਅਗਲੇ ਦਸਤਖਤ ਕਰਾ ਕੇ ਖੜੇ ਨੇ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ, ਤੁਸੀਂ ਤਾਂ ਨਹੀਂ ਉਹਨਾਂ ਨੂੰ ਦਿੱਲੀ ਬੁਲਾਉਂਦੇ। ਜਥੇਦਾਰ ਤੋਂ ਲੈ ਕੇ ਐਸਜੀਪੀਸੀ ਦੇ ਪ੍ਰਧਾਨ ਤੱਕ ਨੂੰ ਤੁਸੀਂ ਸਮਾਂ ਨਹੀਂ ਦਿੰਦੇ। ਸਹੀ ਹੈ। ਇਹਦੇ ਲਈ ਐਸਜੀਪੀਸੀ ਨੂੰ, ਸਾਡੀ ਸਿੱਖ ਕੌਮ ਨੂੰ, ਸਿੱਖ ਨੁਮਾਇੰਦਿਆਂ ਨੂੰ ਸੋਚਣ ਦੀ ਲੋੜ ਹੈ, ਵਿਚਾਰਨ ਦੀ ਲੋੜ ਹੈ ਕਿ ਜਿਹੜਾ ਕਦੇ ਥਰ-ਥਰ ਕੰਬਦੀਆਂ ਸੀ ਸਰਕਾਰਾਂ ਇਹਨਾਂ ਸੰਸਥਾਵਾਂ ਦੇ ਅਹੁਦੇਦਾਰਾਂ ਤੋਂ, ਅੱਜ ਉਹ ਕਿਉਂ ਨਹੀਂ ਸਮਾਂ ਦਿੰਦੀਆਂ? ਉਹਦੇ ਲਈ ਕੌਣ ਜ਼ਿੰਮੇਵਾਰ ਹੈ? ਕਿਉਂ ਇਸ ਨੂੰ ਪਰਿਵਾਰ ਤੱਕ ਲਿਆਏ? ਕਿਉਂ ਨਿੱਜ ਤੱਕ ਲਿਆਏ? ਕਿਉਂ ਇਸ ਨੂੰ ਕੌਮ ਦੀਆਂ ਸੰਸਥਾਵਾਂ ਦੀ ਬਜਾਏ ਵਿਅਕਤੀਆਂ ਦੀਆਂ ਸੰਸਥਾਵਾਂ ਬਣਾ ਕੇ ਪੇਸ਼ ਕਰਨ ਲੱਗ ਪਏ? ਜਿਹਦਾ ਨਤੀਜਾ ਅਸੀਂ ਭੋਗ ਰਹੇ ਹਾਂ। ਸੋ ਇਸ ਲਈ ਕੱਲ ਵਾਲੀ ਪਰਸੋਂ ਵਾਲੀ ਉਸ ਮੁਲਾਕਾਤ ਤੋਂ ਬਾਅਦ ਨਾਰਾਜ਼ ਹੋ ਕੇ ਫਿਰ ਵਿਦੇਸ਼ ਮੰਤਰਾਲੇ ਨੇ ਇੱਕ ਤਰੀਕੇ ਨਾਲ ਫਰਮਾਨ ਸੁਣਾਇਆ ਕਿ ਲੈ ਲਓ ਵੀਜ਼ੇ ਜਿਹੜੇ ਉਹਨਾਂ ਤੋਂ ਲੈਣੇ ਆ, ਅਸੀਂ ਤਾਂ ਲਾਂਘਾ ਵੀ ਨਹੀਂ ਖੋਲਦੇ ਜੀ। ਇਹਦਾ ਮਤਲਬ ਕੀ ਹੈ? ਇਸ ਵਾਰ ਜਿਹੜੇ ਸ਼ਰਧਾਲੂਆਂ ਨੂੰ ਰੂਟੀਨ 'ਚ ਵਾਘਾ ਅਟਾਰੀ ਬਾਰਡਰ ਰਾਹੀਂ ਜਾਣ ਵਾਲੇ ਵੀਜ਼ੇ ਮਿਲਦੇ, ਉਹ 'ਚ ਵੀ ਕੋਈ ਸਰਕਾਰ ਅੜਿੱਕਾ ਡਾਊਗੀ। ਤੇ ਵੈਸੇ ਮੂਹਰੇ 2027 ਦੀਆਂ ਚੋਣਾਂ ਨੇ, ਉਹਨੂੰ ਦੇਖਦਿਆਂ ਹੋਇਆਂ ਸਿੱਖ ਭਾਈਚਾਰੇ ਨੂੰ ਕੁਝ ਵੀ ਕਰਨਾ ਚਾਹੁੰਦੀ ਹੈ ਕੇਂਦਰ ਬੀਜੇਪੀ। ਸੋ ਇਸ ਲਈ ਦੋ ਧਾਰੀ ਤਲਵਾਰ ਹੈ ਉਹਨਾਂ ਦੇ ਲਈ। ਪਰ ਫਿਲਹਾਲ ਉਹਨਾਂ ਨੇ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲਣ ਤੋਂ ਕੋਰਾ ਇਨਕਾਰ ਕਰਤਾ ਕਿ ਨਾ ਜੀ, ਇਹ ਤਾਂ ਸੁਰੱਖਿਆ ਦਾ ਮਾਮਲਾ ਹੀ ਨਹੀਂ ਖੁੱਲਦਾ। ਜੀ ਜੀ। ਅਗਲੀ ਗੱਲ ਕਰੀਏ ਸ਼ਰਮਾ ਜੀ, ਲਾਲ ਕੀਰ ਵਾਲੇ ਜਿਹੜੇ ਮਾਲਕਾਨਾ ਮਕਾਨ ਨੇ, ਉਹਨਾਂ ਦੇ ਮਾਲਕਾਨਾ ਕਾਰਡ ਦੇਣ ਦੀ ਗੱਲ ਆ ਰਹੀ ਹੈ ਜੀ। ਆਪਾਂ ਪਹਿਲਾਂ ਇੱਕ ਵਾਰ ਦਰਸ਼ਕਾਂ ਸਰੋਤਿਆਂ ਨਾਲ ਇਹ ਮਾਮਲਾ ਬੜੀ ਗੰਭੀਰਤਾ ਨਾਲ ਸਾਂਝਾ ਕੀਤਾ ਸੀਗਾ ਕਿ ਲਾਲ ਕੀਰ ਦੇ ਲਾਲ ਡੋਰੇ ਦੇ ਅੰਦਰ ਆਉਣ ਵਾਲੇ ਘਰਾਂ, ਮਕਾਨਾਂ ਦਾ ਮਾਲਕਾਨਾ ਹੱਕ ਦੇਣ ਦੀ ਪਹਿਲ ਕਦਮੀ ਦੇ ਨਾਂ ਤੇ ਪੰਜਾਬ ਸਰਕਾਰ ਨੇ ਇੱਕ ਸਰਵੇ ਕਰਾਇਆ। ਸਰਵੇ ਵੀ ਕਰਾਇਆ, ਡਰੋਨ ਸਰਵੇ ਜੀ। ਉਹ ਡਰੋਨ ਸਰਵੇ ਦੇ ਰਾਹੀਂ ਮਕਾਨਾਂ ਦੇ ਨੰਬਰ ਲਾਤੇ ਕਿ ਵੀ ਆਹ ਮਕਾਨ ਇਹਦਾ, ਮਕਾਨ ਉਹਦਾ, ਟੀਮਾਂ ਲਾਤੀਆਂ, ਪਟਵਾਰੀ ਲਾਤਾ, ਨਾ ਪਿੰਡ ਦੇ ਸਰਪੰਚ ਨੂੰ ਪੁੱਛਣਾ, ਪੰਚ ਨੂੰ ਪੁੱਛਣਾ, ਮੁਹੱਲੇ 'ਚ ਕਿਸੇ ਨੂੰ ਪੁੱਛ, ਇਹ ਕਰ ਪਤਾ ਹੀ ਨਹੀਂ ਜੀ ਕਿਹਦੇ ਖਾਤੇ 'ਚ ਪਾ ਦਿਓ, ਇਹਨਾਂ ਜੀ ਆਹ ਇਹਦੇ ਨਾਂ ਤੇ ਪਾ ਦਿਓ, ਜਿਹੜਾ ਉੱਥੇ ਰਹਿੰਦਾ ਉਹਦਾ ਨਾਂ ਲਿਖ ਦਿਓ, ਚਾਹੇ ਪੁਰਾਣੇ ਦਾਦਿਆਂ ਪੜਦਾਦਿਆਂ ਦਾ ਨਾਂ ਚੱਲਦਾ ਇੱਕ ਜਣੇ ਦਾ ਨਾਂ ਲਿਖ ਦਿਓ, ਜਦੋਂ ਕਿ ਉਹ ਘਰ ਅੱਗੇ ਤੀਜੀ ਪੀੜ੍ਹੀ, ਚੌਥੀ ਪੀੜ੍ਹੀਆਂ ਤੱਕ ਵੰਡ ਹੋ ਗਿਆ। ਮਤਲਬ ਦਾਦੇ ਤੋਂ ਪੁੱਤਾਂ ਨੂੰ ਮਿਲ ਗਿਆ, ਪੁੱਤਾਂ ਤੋਂ ਪੋਤਿਆਂ ਨੂੰ ਮਿਲ ਗਿਆ, ਅੱਗੇ ਪੜਪੋਤਿਆਂ ਤੱਕ ਨੂੰ ਮਿਲ ਕੇ ਉਹਦੇ 6 ਘਰ ਬਣ ਗਏ, 8 ਘਰ ਬਣ ਗਏ, ਪਰ ਉਹ ਇੱਕੋ ਨਾਂ ਦੇ ਇੱਕੋ ਖਾਤੇ ਚੜਾ ਦਿਓ। ਅਜਿਹੀਆਂ ਊਣਤਾਈਆਂ ਬਹੁਤ। ਫਿਰ ਦੋ ਭਰਾਵਾਂ ਦਾ ਸਾਂਝਾ ਪਿੰਡ 'ਚ ਘਰ ਹੈ, ਇੱਕ ਭਰਾ ਸ਼ਹਿਰ ਰਹਿੰਦਾ ਜਾਂ ਵਿਦੇਸ਼ ਰਹਿੰਦਾ, ਇੱਕ ਦਾ ਹੀ ਨਾਂ ਲਿਖ ਦਿਓ। ਪਿੰਡ ਵਾਲੇ ਭਰਾ ਨੂੰ ਵੀ ਨਹੀਂ ਪਤਾ ਕਿ ਮੇਰਾ ਨਾਂ ਲਿਖ ਹੋ ਗਿਆ, ਪਰ ਬਾਹਰ ਵਾਲੇ ਨੂੰ ਫੋਟੋ ਖਿੱਚ ਕੇ ਕਿਸੇ ਨੇ ਭੇਜ ਵੀ ਦਿੱਤੀ ਕਿ ਪਿੰਡ ਦੇ ਪੰਚਾਇਤ ਘਰ 'ਚ ਲੱਗਿਆ, ਦੇਖ ਲਾ ਤੇਰਾ ਭਰਾ ਤੇ ਆਪਣਾ ਨਾਂ ਤੇ ਚੜਾ ਗਿਆ ਘਰ, ਤੇ ਉਧਰ ਘਰਾਂ 'ਚ ਕਲੇਸ਼ ਪਵਾ ਦਿਓ। ਸੋ ਸਥਿਤੀ ਇਹ ਬਹੁਤ ਬਣੀ, ਤਣਾਅ ਰਿਹਾ ਪੰਜਾਬ ਦੇ ਵਿੱਚ ਕਾਫੀ ਦੇਰ। ਹੁਣ ਉਹ ਡਰੋਨ ਸਰਵੇ ਜਿਹੜਾ ਕੀਤਾ ਗਿਆ, ਕਰੀਬ
12,000 ਤੋਂ ਵੱਧ ਸਾਡੇ ਪਿੰਡ ਨੇ, ਉਹਨਾਂ ਚੋਂ 10,000 ਤੋਂ ਵੱਧ ਪਿੰਡਾਂ 'ਚ ਮੁਕੰਮਲ ਹੋ ਗਿਆ ਜੀ। ਮਤਲਬ ਮੁਕੰਮਲ ਹੋਣ ਦਾ ਭਾਵ ਹੈ ਕਿ ਮੁਕੰਮਲ ਫੋਟੋ ਸਰਵੇ ਹੋ ਕੇ ਪਿੰਡਾਂ 'ਚੋਂ ਫੋਟੋਆਂ ਲੱਗ ਕੇ ਉਹ ਨਕਸ਼ੇ ਲੱਗ ਕੇ ਉਹਤੇ ਇਤਰਾਜ਼ ਲੈ ਕੇ ਉਹਨੂੰ ਦੁਰੁਸਤਗੀ ਦੀ ਕਾਰਵਾਈ ਪਾ ਕੇ ਪੂਰਾ ਸਰਵੇ 91-92% ਮੁਕੰਮਲ ਕਰ ਰਿਹਾ ਕਿ ਸਾਡੇ ਕੋਲ ਸ਼ਿਕਾਇਤਾਂ ਆ ਗਈਆਂ ਜੀ, ਦੁਰੁਸਤਗੀਆਂ ਆ ਗਈਆਂ ਜੀ, ਜਿਹੜੇ ਨੰਬਰ ਜਿਨ੍ਹਾਂ ਦੇ ਨਾਂ ਤੇ ਬੋਲਦੇ ਅਸੀਂ ਉਹਨਾਂ ਤੇ ਚੜਾਤੇ ਜੀ, ਲਓ ਜੀ ਠੀਕ ਹੋ ਗਿਆ ਕੰਮ। ਹੁਣ ਉਸ ਤੋਂ ਬਾਅਦ ਮੁੱਖ ਮੰਤਰੀ ਸਾਹਿਬ ਕਹਿੰਦੇ ਸੀ ਕਿ ਤੁਹਾਨੂੰ ਮਾਲਕਾਨਾ ਹੱਕ ਦੇਣਾ ਇਹਨਾਂ ਘਰਾਂ ਦਾ, ਤੇ ਹੁਣ ਉਹ ਮਾਲਕਾਨਾ ATM ਵਰਗੇ ਕਾਰਡ ਬਣ ਰਹੇ ਨੇ ਕਿ ਮਕਾਨ ਦੇ ਤੁਸੀਂ ਮਾਲਕ ਹੋ ਜੀ। ਮਤਲਬ ਇੱਕ ਤਰ੍ਹਾਂ ਦੀ ਉਹ ਰਜਿਸਟਰੀ ਹੁਣ ATM ਕਾਰਡ ਵਰਗੀ ਰਜਿਸਟਰੀ ਹੈ। ਇਹ ਮਾਲਕਾਨਾ ATM ਕਾਰਡ ਕੀ ਤੁਹਾਨੂੰ ਪੈਸਾ ਦਬਾਉਣਗੇ ਕਿ ਤੁਹਾਡੇ ਮਕਾਨ ਵੀ ਖੋਣਗੇ? ਦੇਖੋ, ਪਹਿਲੀ ਗੱਲ ਇਹ ਮਾਣ ਲੱਗਦਾ ਬੰਦੇ ਨੂੰ ਕਿ ਲੈ ਵੀ ਸਾਡਾ ਜੱਦੀ ਪੁਸ਼ਤੀ ਘਰ ਸੀ ਜਿਹੜਾ, ਹੁਣ ਕਾਨੂੰਨੀ ਤੌਰ ਤੇ ਵੀ ਅਸੀਂ ਉਹਦੇ ਮਾਲਕ ਬਣ ਗਏ। ਪਹਿਲਾਂ ਐਂ ਹੀ ਪੀੜੀ ਦਰ ਪੀੜੀ ਨਾਮ ਚੱਲੀ ਜਾਂਦੇ ਨੇ, ਜੇ ਕਿਸੇ ਨੂੰ ਵੇਚਣਾ ਤਾਂ ਐਫੀਡੈਵਿਟ ਲੈ ਲਓ ਅੱਜ ਕੱਲ, ਨਹੀਂ ਤਾਂ ਪੰਚਾਇਤ 'ਚ ਦਰਜ ਕਰਾ ਕੇ 4 ਬੰਦਿਆਂ ਦੀ ਗਵਾਹੀ ਨਾਲੇ ਅੱਗੇ ਤਬਦੀਲ ਹੋ ਜਾਂਦਾ ਸੀ ਕਿ ਲੈ ਵੀ ਜਿਹਦਾ ਕਬਜ਼ਾ ਫਿਰ ਉਹ ਮਾਲਕ ਹੈ। ਹੁਣ ਇਹ ਕਹਿੰਦੇ ਵੀ ਲੈ ਵੀ ਸਾਨੂੰ ਮਾਲਕਾਨਾ ਹੱਕ ਮਿਲ ਗਿਆ। ਇਹਦੇ ਨਾਲ ਇੱਕ ਪਾਸੇ ਕਾਨੂੰਨੀ ਤੌਰ ਤੇ ਦਸਤਾਵੇਜ਼ ਬਣ ਰਿਹਾ ਸਾਡਾ ਜੀ ਜੀ ਕਿ ਤੁਸੀਂ ਇਸ ਘਰ ਦੇ ਮਾਲਕ ਹੋ। ਦੂਸਰਾ, ਉਹ ਸਰਕਾਰ ਜਾਂ ਇਹ ਨੁਮਾਇੰਦੇ ਜਾਂ ਇਹ ਅਧਿਕਾਰੀ ਇਹ ਦਮ ਭਰ ਰਹੇ ਨੇ ਕਿ ਵੀ ਤੁਹਾਨੂੰ ਕੱਲਾ ਮਾਲਕਾਨਾ ਹੱਕ ਨਹੀਂ ਦਵਾਇਆ, ਕੱਲ ਨੂੰ ਤੁਹਾਨੂੰ ਵਿਆਹ ਦੇ ਸਮੇਂ ਜਵਾਕ ਦੇ ਵਿਆਹ ਦੇ ਲੋੜ, ਕਿਸੇ ਪਸ਼ੂ ਲੈਣ ਦੇ ਲੋੜ, ਕੋਈ ਹੋਰ ਲੋੜ ਪੈਗੀ, ਹੁਣ ਜ਼ਮੀਨ ਗਹਿਣੇ ਪਾਉਣ ਦੀ ਲੋੜ ਨਹੀਂ, ਮਕਾਨ ਦੇ ਤੇ ਲੋਨ ਮਿਲ ਜਾ ਕਰੂਗਾ, ਕਿਤੇ ਲੋਨ ਨਹੀਂ ਮਿਲਦਾ। ਮਤਲਬ ਮੈਂ ਇਹਨੂੰ ਸਿਰਫ ਲੋਨ ਤੱਕ ਸੀਮਾ ਦੇਖਾਂ ਕਿ ਜ਼ਮੀਨਾਂ ਦੀ ਕੁਰਕੀ ਤਾਂ ਹੁੰਦੀ ਸੀ, ਹੁਣ ਘਰਾਂ ਦੀ ਕੁਰਕੀ ਹੁੰਦੀ ਦੇਖਾਂ। ਮੈਨੂੰ ਇਹਦੇ ਵਿੱਚੋਂ ਹੋਰ ਖਾਸਾ ਵੀ ਪੈਦਾ ਹੋ ਰਿਹਾ ਕਿ ਕਿਤੇ ਇਹ ਨਾ ਹੋਵੇ ਪ੍ਰਾਈਵੇਟ ਬੈਂਕ, ਪ੍ਰਾਈਵੇਟ ਕੰਪਨੀ ਹੁਣ ਇੱਧਰ ਨੂੰ ਸ਼ੁਰੂ ਹੋ ਜਾਣ ਕੇ ਲੈ ਵੀ ਆ ਵੀ ਘਰ ਖੋਵੋ, ਇਹ ਤਰੀਕਾ ਕਰਨਾ ਸ਼ੁਰੂ ਹੋ ਜਾਵੇ। ਅੱਗੇ ਪਿੰਡਾਂ 'ਚੋਂ ਟਰੈਕਟਰ ਤਾਂ ਲੈ ਕੇ ਜਾਂਦੇ ਸੀ, ਹੁਣ ਕਿਤੇ ਟਰੈਕਟਰ ਟਰੈਲੀਆਂ 'ਚ ਪਿੰਡਾਂ 'ਚ ਘਰ ਨਾਲ ਲੱਦ ਕੇ ਲੈ ਕੇ ਜਾਣ ਲੱਗ ਜਾਣ ਕਿ ਲੈ ਵੀ ਇਹ ਤਾਂ ਹੁਣ ਸਾਡਾ ਹੋ ਗਿਆ, ਅਸੀਂ ਇੱਥੇ ਨਵਾਂ ਪਲਾਟ ਕੱਟਾਂਗੇ। ਸਹੀ ਹੈ। ਸੋ ਇਹ ਸਾਰੀ ਸਥਿਤੀ ਦੀ ਚਿੰਤਾਜਨਕ ਵਰਤਾਰਾ ਹੈ। ਦੂਸਰਾ ਇਹਦੇ ਵਿੱਚੋਂ ਅਹਿਮ ਪਹਿਲੂ ਇਹ ਹੈ ਕਿ ਪਿੰਡਾਂ 'ਚ ਜਿਹੜੇ ਘਰ ਹੁੰਦੇ ਨੇ ਪ੍ਰਵੀਨ ਜੀ, ਉਹ ਆਪਣੇ ਜਿਹਦੀ ਜਿੰਨੀ ਸਮਰੱਥਾ, ਕਿਸੇ ਦਾ 2 ਖਾਣਾ ਵਾਲਾ ਵੀ ਹੈਗਾ ਤੇ ਕਿਸੇ ਦਾ 8 ਬਿਸਵਿਆਂ 'ਚ ਵੀ ਹੈਗਾ, ਕਿਸੇ ਦਾ ਕਨਾਲਾਂ 'ਚ ਵੀ ਹੈਗਾ। ਅੱਗੇ ਜਿੱਥੇ ਡੰਗਰ ਬੰਨ੍ਹਦੇ ਸੀ ਉਹ ਵੀ ਹੁਣ ਘਰ 'ਚ ਬਗਲ ਲਿਆ ਸੀ, ਡੰਗਰ ਹੈ ਨੀ ਗੇ, ਸੋ ਇਸ ਲਈ ਘਰ ਬੜੇ ਨੇ, ਕੋਠੀਆਂ ਬੜੀਆਂ ਹੋ ਗਈਆਂ, ਕਿਸੇ ਨੇ 2 ਮੰਜ਼ਿਲੇ ਪਾ ਲਏ, 3 ਮੰਜ਼ਿਲੇ, ਹੁਣ ਚਵਾਰਿਆਂ ਦੀ ਗੱਲ ਨਹੀਂ, ਹੁਣ ਤਾਂ ਕੋਠੀਆਂ ਤੇ ਆ ਗਏ ਸੀ। ਸੋ ਉਹ ਜਿਹੜਾ ਹੈਗਾ ਫਿਰ ਉਹ ਏਰੀਆ ਵਾਈਜ਼ ਕੀ ਕੱਲ ਨੂੰ ਇਹ ਸਰਟੀਫਿਕੇਟ ਦੇਣ ਤੋਂ ਬਾਅਦ, ਇਹ ਮਾਲਕਾਨਾ ਹੱਕ ਦੇਣ ਤੋਂ ਬਾਅਦ ਉਹ ਕਹਿਣਗੇ ਬਈ ਇੰਨਾ ਏਰੀਆ ਬੋਲਦਾ ਤੇਰੇ ਨਾਂ ਤੇ, ਚਲੋ ਸ਼ਹਿਰੀ ਵਾਲਾ ਰੇਟ ਤਾਂ ਨਹੀਂ ਲਾਉਂਦੇ, ਪਿੰਡੂ ਵਾਲਾ ਰੇਟ ਲਾਵਾਂਗੇ, ਲੈ ਵੀ ਤੇਰੇ ਤੇ ਇੰਨਾ ਪ੍ਰੋਪਰਟੀ ਟੈਕਸ ਹੈ। ਸਹੀ ਹੈ। ਵੀ ਪਿੰਡ 'ਚ 4 ਮਰਲੇ ਵਾਲੇ ਤੋਂ ਉੱਪਰ ਜਾਂ 2 ਬਿਸਵੇ ਵਾਲਿਆਂ ਤੋਂ ਉੱਪਰ ਦੇ ਉੱਤੇ ਪ੍ਰੋਪਰਟੀ ਟੈਕਸ ਲਾਉਣ ਦੀ ਤਿਆਰੀ ਹੈ। ਸਹੀ ਹੈ। ਸਰਕਾਰ ਇਹਨੂੰ ਆਮਦਨ ਵਜੋਂ ਦੇਖ ਰਹੀ ਹੈ, ਇਹ ਉਹਦਾ ਡਾਟਾ ਇਕੱਠਾ ਹੋਇਆ, ਉਹਦਾ ਸਰਵੇ ਹੋਇਆ। ਚਲੋ ਫਿਲਹਾਲ ਆਉਂਦੇ ਦਿਨਾਂ 'ਚ ਹੋ ਸਕਦਾ ਮੁੱਖ ਮੰਤਰੀ ਸਾਹਿਬ ਕਿਸੇ ਪਿੰਡ 'ਚ ATM ਕਾਰਡ ਆਪ ਵੰਡਦੇ ਨਜ਼ਰ ਆ ਜਾਣ। ਵੈਸੇ ਹੁਣ ਤੱਕ ਮੇਰੇ ਕੋਲ ਜੋ ਜਾਣਕਾਰੀ ਉਹਦੇ ਅਨੁਸਾਰ 400 ਦੇ ਗੇਟ ਦੇ ਵਿੱਚ ਪਿੰਡਾਂ ਦੇ ਵਿੱਚ 53,000 ਤੋਂ ਵੱਧ ਲੋਕਾਂ ਨੂੰ ਇਹ ਮਾਲਕਾਨਾ ਹੱਕ ਵਾਲੇ ਕਾਰਡ ਵੰਡੇ ਜਾ ਚੁੱਕੇ ਨੇ ਜੀ। 53,591। ਠੀਕ ਹੈ। ਇਹਨਾਂ ਲੋਕਾਂ ਨੂੰ, ਇਹਦੇ ਵਿੱਚ ਸਭ ਤੋਂ ਵੱਧ ਗੁਰਦਾਸਪੁਰ ਹੈ ਜਿੱਥੇ 16,000 ਤੋਂ ਵੱਧ, 16,815 ਕਾਰਡ ਮਾਲਕਾਨਾ ਹੱਕ ਵਾਲੇ ਗੁਰਦਾਸਪੁਰ ਦੇ ਮਿਲੇ ਨੇ। ਦੂਆ ਨਾਮ ਫਿਰ ਮੈਂ ਦੇਖ ਰਿਹਾ ਬਠਿੰਡੇ ਦਾ ਆਉਂਦਾ ਜਿੱਥੇ 12,000 ਤੋਂ ਵੱਧ, 12,602 ਦੇ ਕਰੀਬ ਮਾਲਕਾਨਾ ਹੱਕ ਵਾਲੇ ਕਾਰਡ ਬਠਿੰਡਾ ਜ਼ਿਲ੍ਹੇ 'ਚ ਮਿਲੇ। ਤੀਆ ਫਿਰੋਜ਼ਪੁਰ ਦਾ ਆਉਂਦਾ ਜਿੱਥੇ 11,000 ਤੋਂ ਵੱਧ। ਸੋ ਹੌਲੀ ਹੌਲੀ ਇਹ ਪੂਰੇ ਪੰਜਾਬ 'ਚ ਮੁਕੰਮਲ ਹੋ ਜਾਣੀ ਹੈ ਪ੍ਰਕਿਰਿਆ, ਔਰ ਉਸ ਤੋਂ ਬਾਅਦ ਫਿਰ ਲੋਨ ਵਾਲੀ ਪ੍ਰਕਿਰਿਆ ਤੇ ਫਿਰ ਪ੍ਰੋਪਰਟੀ ਟੈਕਸ ਵਾਲੀ ਪ੍ਰਕਿਰਿਆ, ਕਿ ਉਧਰ ਨੂੰ ਵਧਣਾ। ਪਹਿਲਾ ਆਧਾਰ ਚੰਗਾ ਲੱਗਦਾ ਸੁਣਨ ਦੇਖਣ ਨੂੰ ਕਿ ਸਾਨੂੰ ਮਾਲਕਾਨਾ ਹੱਕ ਮਿਲ ਗਿਆ, ਪਰ ਇਹਦਾ ਦ੍ਰਿਸ਼ ਅਗਲਾ ਮੈਨੂੰ ਫਿਕਰਮੰਦੀ ਆ ਲੱਗਦਾ। ਜਿਹੜੇ ਲੈਂਡ ਪੂਲਿੰਗ ਲਿਆ ਸਕਦੇ ਨੇ ਉਹਨਾਂ ਨੂੰ ਕੱਲ ਨੂੰ ਪ੍ਰੋਪਰਟੀ ਟੈਕਸ ਲਾਉਣਾ ਕਿੰਨਾ ਔਖਾ ਸ਼ਰਮਾ ਜੀ। ਜ਼ਮੀਨਾਂ ਘਰ ਤੇ ਪ੍ਰੋਪਰਟੀ ਟੈਕਸ ਲਾਉਣ ਨਾਲ ਤਾਂ ਜ਼ਮੀਨਾਂ ਖੋਣੀਆਂ ਤਾਂ ਬਹੁਤ ਵੱਡਾ ਮੁੱਦਾ। ਹਾਂਜੀ, ਇਹ ਨਾ ਸੀ ਹੁਣ ਲੈਂਡ ਪੂਲਿੰਗ ਵੀ ਇੱਕ ਦਿਨ ਆਪਾਂ ਖਬਰ ਕੀਤੀ ਸੀ ਨਾ, ਤੋੜ ਕੇ ਲਿਆ ਰਹੇ ਆ ਹਿੱਸਿਆਂ ਦੇ ਵਿੱਚ, ਤੇ ਹੌਲੀ ਹੌਲੀ ਘਰਾਂ ਵਾਲਾ ਕੰਮ ਸ਼ੁਰੂ ਕਰ ਲੈਣਗੇ। ਹਾਂਜੀ, ਹੌਲੀ ਹੌਲੀ ਇਹ ਸ਼ੁਰੂ ਕਰ ਲੈਣਗੇ, ਤੋੜ ਕੇ ਕਰ ਲਓ, ਲੋਕ ਇਕੱਠੇ ਵੀ ਨਾ ਹੋਣਗੇ ਤੇ ਵਿਰੋਧ ਵੀ ਨਾ ਕਰਨਗੇ। ਜਾਂਦੇ ਗੱਲ ਕਰੀਏ ਭਾਰਤ ਦੀ ਸੰਸਦ ਦੇ ਵਿੱਚ 326 ਉਹਨਾਂ MPs ਦੀ ਜਿਹੜੇ ਚੁਣੇ ਤਾਂ ਲੋਕਾਂ ਵੱਲੋਂ ਗਏ ਆ, ਪਰ ਰਿਕਾਰਡ ਉਹਨਾਂ ਦਾ ਅਪਰਾਧਿਕ ਬੋਲਦਾ ਜੀ। 12 ਸਾਲ ਹੋ ਗਏ ਨਰਿੰਦਰ ਮੋਦੀ ਜੀ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਬਣਿਆ ਜੀ। 12 ਸਾਲ ਤੋਂ ਬਾਅਦ ਵੱਖ-ਵੱਖ 2 ਟਰਮਾਂ ਪੂਰੀਆਂ ਕਰ ਲਈਆਂ, ਤੀਜੀ ਚੱਲ ਰਹੀ ਹੈ। ਜਦੋਂ ਪਹਿਲੀ ਵਾਰ ਬਣੇ ਤਾਂ ਮੋਦੀ ਜੀ ਲਮਲੇਟ ਹੋਏ ਸੰਸਦ ਦੀਆਂ ਪੌੜੀਆਂ ਤੇ, ਲੰਮੇ ਪੈ ਕੇ ਡੰਡੌਤ ਕਰਕੇ, ਜਿਹਨੂੰ ਇਹ ਦੰਡਵਤ ਪ੍ਰਣਾਮ ਕਹਿੰਦੇ ਨੇ,
ਉਹ ਪ੍ਰਣਾਮ ਕਰਕੇ ਅੰਦਰ ਦਾਖਲ ਹੋਏ ਜੀ। ਤੇ ਅੰਦਰ ਜਾ ਕੇ ਕਹਿੰਦੇ ਜੀ ਇਸ ਪਵਿੱਤਰ ਸਦਨ ਨੂੰ ਹੋਰ ਪਵਿੱਤਰ ਕਰਨ ਦੀ ਲੋੜ ਹੈ। ਮੈਂ ਤਾਂ ਬਾਹਰੋਂ ਆਇਆ, ਮੇਰੀ ਇੱਛਾ ਹੈ ਕਿ ਜਲਦੀ ਤੋਂ ਜਲਦੀ ਇੱਥੋਂ ਅਪਰਾਧੀ ਐਮਪੀਆਂ ਨੂੰ ਮੈਂ ਤੋੜ ਦਿਆਂ। ਅਸੀਂ ਚਾਹੁੰਦੇ ਹਾਂ ਕਿ ਅਦਾਲਤਾਂ 'ਚ ਜਿਹੜੇ ਕੇਸ ਚੱਲਦੇ ਨੇ ਉਹਨਾਂ ਦਾ ਇੰਨੀ ਛੇਤੀ ਨਿਪਟਾਰਾ ਹੋ ਜਾਵੇ ਜੀ ਕਿ ਜਿਹੜੇ ਦੋਸ਼ੀ ਨੇ ਉਹ ਅੰਦਰ ਜਾਣ ਤੇ ਜਿਹੜੇ ਦੋਸ਼ੀ ਨਹੀਂ ਹੈ ਕਿ ਉਹ ਇੱਥੇ ਬੈਠੇ ਰਹਿਣ ਜੀ। ਤੇ ਅਗਲੀ ਵਾਰ ਤੋਂ ਅਜਿਹਾ ਬੰਦਿਆਂ ਨੂੰ ਟਿਕਟ ਦੇਣ ਦੀ ਕਵਾਇਦ ਤੋੜ ਦੇਣੀ ਹੈ। ਬਈ ਰਾਹੁਲ ਗਾਂਧੀ ਕਹਿੰਦਾ ਕਿ ਜੀ 543 ਦੇ ਉੱਤੇ ਤੁਸੀਂ ਦੇ ਦਿਓ ਬੀਬੀਆਂ ਨੂੰ ਟਿਕਟਾਂ, ਕਿਉਂ 850 ਕਰਨ ਲੱਗੇ ਹੋ ਸੀਟਾਂ? ਤੇ ਰਾਹੁਲ ਗਾਂਧੀ ਨੂੰ ਪੁੱਛੇ ਕਿ ਤੂੰ ਉਹਨਾਂ ਨੂੰ ਕਹੀ ਜਾਣਾ, ਤੁਸੀਂ ਕਰ ਦਿਓ ਐਲਾਨ ਕਿ ਜਦੋਂ ਅਗਲੀਆਂ ਲੋਕ ਸਭਾ ਚੋਣਾਂ ਆਉਣਗੀਆਂ 543 ਦੇ ਵਿੱਚੋਂ ਅਸੀਂ 33% ਬੀਬੀਆਂ ਨੂੰ ਟਿਕਟ ਦੇਵਾਂਗੇ। ਤੁਸੀਂ ਕਰ ਦਿਓ ਐਲਾਨ ਕਿ ਹਾਂ ਪੰਜਾਬ 'ਚ ਜਦੋਂ ਵਿਧਾਨ ਸਭਾ ਚੋਣਾਂ ਹੁਣ ਹੋਣੀਆਂ ਅਸੀਂ 117 ਹਲਕਿਆਂ ਦੇ ਵਿੱਚ 33% ਬੀਬੀਆਂ ਨੂੰ ਟਿਕਟਾਂ ਦੇਵਾਂਗੇ। ਲੀਕ ਖਿੱਚੋ ਨਾ। ਜੇ ਮੋਦੀ ਜੀ ਤੁਹਾਡਾ ਇਹ ਸੁਪਨਾ ਸੀ ਕਿ ਮੈਂ ਸੰਸਦ 'ਚ ਅਪਰਾਧੀ ਵਾਲੇ ਐਮਪੀਆਂ ਨੂੰ ਟਿਕਟ ਨਹੀਂ ਦੇਣੀ, ਤੁਸੀਂ ਇਹ ਮਤਾ ਲਿਆਵਾਂਗੇ ਜੀ, ਕਾਨੂੰਨ ਬਣਾਵਾਂਗੇ, ਤੁਸੀਂ ਲੀਕ ਖਿੱਚੋ ਨਾ ਕਿ ਪਹਿਲਾਂ ਮੇਰੀ ਪਾਰਟੀ ਇਹ ਕਰਕੇ ਦਿਖਾਉਂਦੀ ਹੈ ਕਿ ਲਓ ਵੀ ਮੈਂ ਟਿਕਟ ਨਹੀਂ ਦਿੰਦਾ, ਅਗਲੀ ਵਾਰ ਨੂੰ ਬਿਠਾ ਦਿਓ ਮਿਰਚਾ ਵਰਗਿਆਂ ਨੂੰ ਘਰੇ ਕਿ ਤੁਹਾਨੂੰ ਟਿਕਟ ਨਹੀਂ ਪਈ, ਤੁਹਾਡਾ ਰਿਕਾਰਡ ਬੋਲਦਾ। ਕਰੋ ਨਾ ਪਹਿਲ ਕਦਮੀ ਕੋਈ। ਸਹੀ ਹੈ। 12 ਸਾਲਾਂ ਦੇ ਵਿੱਚ ਮੈਨੂੰ ਦੱਸੋ ਕੀਤਾ ਕੀ? ਜੀ। ਜਿਹੜੇ ਜੇ ਕੇਸ ਮੁੱਕਦੇ ਨੇ ਅਪਰਾਧਿਕ ਮਾਮਲਿਆਂ ਦੇ, ਇਹਨਾਂ ਦੇ ਐਮਪੀ ਐਮਐਲਏਆਂ ਦੇ, ਉਹੇ ਜਿਹੇ ਨਵੇਂ ਦਰਜ ਹੋ ਜਾਂਦੇ ਨੇ। ਗਿਣਤੀ ਘਟਣ ਦੀ ਬਜਾਏ ਵੱਧ ਰਹੀ ਆ, ਵੱਧ ਜਾਂਦੀ ਹੈ। ਬਿਲਕੁਲ। ਤੇ ਤੁਸੀਂ ਉਹਨਾਂ ਨੂੰ ਥਾਪੜੇ ਦਿੰਦੇ ਹੋ, ਤੁਸੀਂ ਉਹਨਾਂ ਨੂੰ ਬਚਾਉਂਦੇ ਹੋ। ਦੇਸ਼ ਦੀਆਂ ਧੀਆਂ ਮੈਡਲ ਜਿੱਤ ਕੇ ਲਿਆਉਣ ਵਾਲੀਆਂ ਧਰਨਿਆਂ ਤੇ ਬੈਠਣ, ਸਹੀ ਹੈ, ਤੇ ਉਸ ਟੱਬਰ ਨੂੰ ਤੁਸੀਂ ਮਾਨਤਾ ਦਵੋ। ਕਿਸਾਨਾਂ ਦੇ ਉੱਤੇ ਜੀਪਾਂ ਚੜਾਉਣ ਤੇ ਉਸ ਟੱਬਰ ਨੂੰ ਤੁਸੀਂ ਮਾਨਤਾ ਦਵੋ। ਸਹੀ ਹੈ, ਹੈਨਾ। ਜਵਾਕਾਂ ਦੇ ਭਵਿੱਖ ਨਾਲ ਖੇਡੇ, ਪੇਪਰ ਲੀਕ ਕਰੇ ਤੇ ਮੰਤਰੀ ਤੋਂ ਅਸਤੀਫੇ ਦਾ ਡਰਾਮਾ ਕਰਕੇ ਸੰਸਦ ਦੇ ਮੂਹਰੇ ਸਨਮਾਨ ਕਰਨ ਦਾ ਤੁਸੀਂ ਡਰਾਮਾ ਕਰੋ, ਤੇ ਅਪਰਾਧੀਆਂ ਦੇ ਨਾਲ ਖੜਾ ਕੌਣ ਹੈ ਫਿਰ? ਸਹੀ ਹੈ ਜੀ। ਨਹੀਂ ਤਾਂ ਹੋਵੇ ਕਿ ਦੋਸ਼ ਵੀ ਲੱਗ ਗਿਆ ਭਾਈ, ਕੇਸ ਦਾ ਨਿਪਟਾਰਾ ਹੋਣ ਤੱਕ ਤੂੰ ਸਾਡਾ ਨਹੀਂ, ਕੇਸ ਅਦਾਲਤ ਤੈਨੂੰ ਕਲੀਨ ਚਿੱਟ ਦੇ ਦੂਗੀ ਪਹਿਲਾਂ, ਤੇ ਨਹੀਂ ਫਿਰ ਸਭ ਤੋਂ ਬਾਹਰ ਹੈ। ਕਰੋ ਨਾ ਉਦਾਹਰਨ ਪੇਸ਼। ਰਵੀਨ ਜੀ, ਇਹ ਛੋਟੀ ਗੱਲ ਨਹੀਂ ਸਹੀ ਕਿ ਭਾਰਤ ਦੀ ਸੰਸਦ ਦੇ ਵਿੱਚ 326 ਬੰਦਿਆਂ ਦੇ ਨਾਮ ਅਜਿਹੇ ਬੋਲਦੇ ਹੋਣ ਜਿਨ੍ਹਾਂ ਦੇ ਉੱਤੇ ਅਪਰਾਧਿਕ ਮਾਮਲੇ ਨੇ। 543 ਸਾਡੇ ਲੋਕ ਸਭਾ ਦੇ ਮੈਂਬਰ ਨੇ ਜੀ, ਉਹਨਾਂ ਦੇ ਵਿੱਚੋਂ 251 ਮੈਂਬਰਾਂ ਦੇ ਉੱਤੇ ਅਪਰਾਧਿਕ ਕੇਸ ਚੱਲਦੇ। ਰਾਜ ਸਭਾ ਦੇ ਵਿੱਚ 233 ਚੋਂ 75 ਦੇ ਉੱਤੇ ਅਪਰਾਧਿਕ ਕੇਸ ਚੱਲਦੇ। ਸੂਬੇ ਦੇ 28 ਸੂਬਿਆਂ ਦੇ 14 ਮੁੱਖ ਮੰਤਰੀਆਂ ਦੇ ਉੱਤੇ ਅਪਰਾਧਿਕ ਕੇਸ ਚੱਲਦੇ। ਜੀ ਜੀ, ਸਹੀ ਹੈ। ਲੋਕ ਸਭਾ ਦੇ ਮੈਂਬਰ, ਰਾਜ ਸਭਾ ਦੇ ਮੈਂਬਰ, ਮੁੱਖ ਮੰਤਰੀ, ਕੈਬਨਿਟ ਮੰਤਰੀ ਸੂਬਿਆਂ ਦੇ ਤੇ ਸੂਬਿਆਂ ਦੇ ਐਮਐਲਏ, ਕੁੱਲ ਮਿਲਾ ਕੇ ਸਾਰੇ ਚੁਣੇ ਨੁਮਾਇੰਦਿਆਂ ਦੇ ਉੱਤੇ 4000 ਤੋਂ ਵੱਧ ਕੇਸ ਨੇ ਦੇਸ਼ ਦੇ ਵਿੱਚ। ਸਹੀ ਹੈ, 4000 ਤੋਂ ਵੱਧ। ਥੋੜੇ ਨਹੀਂ ਹੁੰਦੀ ਇਹ ਗਿਣਤੀ। ਤੇ ਤੁਸੀਂ ਇਹਨੂੰ ਦਰੁਸਤਗੀ ਕਰਨੀ, ਔਰ ਇਹ ਆ ਕੋਈ ਕਿਸੇ ਦਾ ਨਿੱਜੀ ਡਾਟਾ ਨਹੀਂ। ਇਹ ਮਾਨਯੋਗ ਸੁਪਰੀਮ ਕੋਰਟ 'ਚ ਇੱਕ ਪਟੀਸ਼ਨ ਦੇ ਰਾਹੀਂ ਇੱਕ ਰਿਪੋਰਟ ਪੇਸ਼ ਕੀਤੀ ਕਿ ਉਹਦਾ ਡਾਟਾ। ਠੀਕ ਹੈ ਜੀ। ਤੇ ਉਹਦੇ ਆਧਾਰ ਦੇ ਉੱਤੇ ਆਪਾਂ ਗੱਲ ਕਰ ਰਹੇ ਹਾਂ, ਪਰ ਇਹਦੇ ਤੇ ਬੋਲੂਗਾ ਕੌਣ? ਕੇਰਲਾ ਦੇ ਵਿੱਚ 20 ਐਮਪੀ ਨੇ, 20 ਚੋਂ 19 ਦੇ ਉੱਤੇ ਅਪਰਾਧਿਕ ਮਾਮਲੇ ਆ। ਇਹ ਹੁਣ 95% ਡਾਟਾ ਬਣਦਾ ਜੀ। ਤੇਲੰਗਾਨਾ ਦੇ ਵਿੱਚ 82% ਦੇ ਉੱਤੇ ਅਪਰਾਧਿਕ ਮਾਮਲੇ ਨੇ। ਉੜੀਸਾ ਦੇ 76% ਨੇ। ਝਾਰਖੰਡ ਦੇ 71% ਨੇ। ਤਾਮਿਲਨਾਡੂ ਦੇ 67% ਮੈਂਬਰਾਂ ਦੇ ਖਿਲਾਫ ਅਪਰਾਧਿਕ ਮਾਮਲੇ ਨੇ ਜੀ। ਯੂਪੀ, ਮਹਾਰਾਸ਼ਟਰ, ਪੱਛਮੀ ਬੰਗਾਲ, ਬਿਹਾਰ, ਕਰਨਾਟਕਾ, ਆਂਧਰਾ ਪ੍ਰਦੇਸ਼, ਇਹਨਾਂ ਸੂਬਿਆਂ 'ਚ 50% ਤੋਂ ਉੱਪਰ ਡਾਟਾ ਹੈ ਅਪਰਾਧਿਕ ਕੇਸਾਂ ਦਾ। ਹਰਿਆਣਾ, ਛੱਤੀਸਗੜ੍ਹ 'ਚ ਇੱਕ ਮੈਂਬਰ ਦੇ ਉੱਤੇ ਹੈ। ਪੰਜਾਬ ਦੇ 13 ਚੋਂ 2 ਦੇ ਉੱਤੇ ਅਪਰਾਧਿਕ ਮਾਮਲੇ ਨੇ। ਦਿੱਲੀ ਦੇ ਵਿੱਚ, ਅਸਾਮ ਦੇ ਵਿੱਚ 3 ਨੇ, ਦਿੱਲੀ ਦੇ ਵਿੱਚ 3 ਨੇ, ਰਾਜਸਥਾਨ ਦੇ ਵਿੱਚ 4 ਨੇ, ਗੁਜਰਾਤ ਦੇ 5 ਨੇ, ਮੱਧ ਪ੍ਰਦੇਸ਼ ਦੇ 9 ਦੇ ਖਿਲਾਫ ਅਪਰਾਧਿਕ ਮਾਮਲੇ ਜੀ। ਮੈਂ ਉਹ ਦੇਖ ਰਿਹਾ ਸੀਗਾ ਇੱਕ ਡਾਟਾ ਕਿ ਲੰਘੇ ਬਰੇ 2023-24 ਦੇ ਵਿੱਚ 1200 ਦੇ ਕਰੀਬ ਕੇਸਾਂ ਦਾ ਨਿਪਟਾਰਾ ਹੋਇਆ ਇਹਨਾਂ ਐਮਪੀ ਐਮਐਲਏਆਂ ਦੇ। ਤੇ ਉਸੇ ਪੀਰੀਅਡ ਦੇ ਦਰਮਿਆਨ 1000 ਤੋਂ ਵੱਧ, 1000 ਕੁਛ ਕੇਸ ਨਵੇਂ ਦਰਜ ਹੋ ਗਏ। ਤੇ ਫਿਰ ਇਹ ਆંકੜਾ ਮੁੱਕਣਾ ਕਿਵੇਂ ਜੀ?
ਇਹ ਤਾਂ ਸਾਰੀਆਂ ਰਾਜਨੀਤਿਕ ਧਿਰਾਂ ਪਹਿਲ ਕਦਮੀ ਕਰ ਲੈਣ। ਜੀ ਸੱਤਾਧਾਰੀ ਧਿਰ ਪਹਿਲ ਕਦਮੀ ਕਰ ਦੇਵੇ ਕਿ ਅਸੀਂ ਅਗਲੀ ਵਾਰ ਟਿਕਟ ਨਹੀਂ ਦੇਵਾਂਗੇ, ਸਾਡੇ ਗੱਠਜੋੜ ਵਾਲੇ ਫੈਸਲਾ ਕਰਨ ਕੀ ਕਰਨਾ। ਬਿਲਕੁਲ ਇੰਡੀਆ ਗੱਠਜੋੜ ਤੋਂ ਨਹੀਂ ਫੈਸਲਾ ਹੁੰਦਾ, ਰਾਹੁਲ ਗਾਂਧੀ ਕਾਂਗਰਸ ਕਰੇ ਫੈਸਲਾ ਕਿ ਅਸੀਂ ਤਾਂ ਨਹੀਂ ਦਿੰਦੇ, ਬਾਕੀ ਗੱਠਜੋੜ ਦੇ। ਕੋਈ ਤਾਂ ਸਾਹਮਣੇ ਆਓ ਨਾ, ਇੱਕ ਦੂਸਰੇ ਨੂੰ ਭੰਡ ਭੰਡੀਏ ਤੋਂ ਇਲਾਵਾ ਤੁਸੀਂ ਉਹ ਕਰਦੇ ਹੀ ਕੀ। ਸੋ ਇਹ ਸੰਸਦ ਦਾ, ਵਿਧਾਨ ਸਭਾ ਦਾ ਅਪਰਾਧੀਕਰਨ ਦੱਸਦਾ ਹੈ ਕਿ ਸਿਆਸਤ ਤੋਂ ਹੁਣ ਚੰਗੇ ਲੋਕ ਡਰਦੇ ਦੂਰ ਹੋਣ ਲੱਗ ਪਏ ਨੇ। ਪੈਮਾਨਾ ਇਹੀ ਬਣ ਗਿਆ ਕਿ ਹਾਂ ਵੀ ਅਪਰਾਧੀਆਂ ਦੇ ਲਈ ਥਾਂ ਕਹਿਣ ਨੂੰ ਹੈ ਜੀ ਸਜ਼ਾ ਹੋ ਜੂਗੀ, ਚੋਣ ਨਹੀਂ ਲੜ ਸਕਦੇ। ਇੱਥੇ ਤੁਸੀਂ ਪੰਜਾਬ ਦੀ ਵਿਧਾਨ ਸਭਾ ਤੋਂ ਲੈ ਕੇ ਸੰਸਦ ਤੱਕ ਦੇਖ ਲਓ, ਕਿੰਨੇ ਅੰਦਰ ਜਾਇਆ ਬਾਹਰ ਤੁਰਿਆ, ਸਾਰੇ ਤੁਰੇ ਫਿਰਦੇ ਨੇ ਨਾਲ। ਫਿਰ ਸਿਆਸੀ ਬੰਦੇ ਜੀ ਜਿਹੜੇ ਅਸੂਲਾਂ ਵਾਲੇ ਆ ਜਾਂ ਨੈਤਿਕਤਾ ਮੋਰਲ ਗਰਾਊਂਡ ਵਾਲੇ ਆ, ਉਹ ਤਾਂ ਘਟ ਗਏ ਨੇ। ਹੁਣ ਤਾਂ ਲੱਠ ਮਾਰ, ਹੁਣ ਤਾਂ ਗੁੰਡਾਗਰਦ ਕਿਸਮ ਦੇ ਬੰਦੇ ਜਿਹੜੇ ਨੇ, ਉਹ ਜਿਹੜੇ ਬਾਹੂਬਲੀ ਨੇ ਅਸਲ ਦੇ ਵਿੱਚ, ਜਿਨ੍ਹਾਂ ਕੋਲੇ ਮਸਲ ਪਾਵਰ ਵੀ ਹੈ, ਜਿਨ੍ਹਾਂ ਕੋਲੇ ਮਨੀ ਪਾਵਰ ਵੀ ਹੈ, ਉਹ ਬੰਦੇ ਅੱਜ ਕੱਲ੍ਹ ਸਿਆਸਤ ਦੇ ਵਿੱਚ ਕਾਮਯਾਬ ਹੋਏ ਨੇ। ਤੇ ਪਾਰਟੀਆਂ ਨੇ ਖੁਦ ਐਸਟੈਬਲਿਸ਼ ਕੀਤੇ ਨੇ ਅਜਿਹੇ ਬੰਦੇ। ਜੇ ਪਾਰਟੀਆਂ ਟਿਕਟਾਂ ਨਾ ਦਿੰਦੀਆਂ ਜਾਂ ਲੋਕ ਨਾ ਜਿਤਾਉਂਦੇ ਤਾਂ ਕਿਵੇਂ ਇਹ ਬੰਦੇ ਅੱਗੇ ਨਿਕਲ ਜਾਂਦੇ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਸਮਾਂ ਇਜਾਜ਼ਤ ਨਹੀਂ ਦਿੰਦਾ। ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ। ਇਸੇ ਤਰ੍ਹਾਂ ਜੁੜੇ ਰਹੋ ਪੰਜਾਬੀ ਰੇਡੀਓ USA।